ਇਹ ਇਲੈਕਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਇਲੈਕਸ਼ਨ ਨੇ ਡਿਸਾਈਡ ਕਰਨਾ ਵੀ ਸਾਡਾ ਯੂਐਸ ਨਾਲ ਕਿਵੇਂ ਦਾ ਸੰਬੰਧ ਰਹੂਗਾ ਜਾਂ ਕੈਨੇਡਾ ਯੂਐਸ ਨਾਲ ਕਿਵੇਂ ਡੀਲ। ਸੋ ਉਹਦੇ ਕਰਕੇ ਲੋਕੀ ਬਹੁਤ ਜ਼ਿਆਦਾ ਡਿਸਾਈਡਿੰਗਲੀ ਚਾਹੁੰਦੇ ਆ ਵੀ ਯਾਰ ਜਿਹੜੀ ਵੀ ਸਰਕਾਰ ਆਵੇ ਉਹ ਲੋਕਾਂ ਦੇ ਫੁੱਲ ਕੰਸੈਂਸਸ ਨਾਲ ਆਵੇ ਤੇ ਵਧੀਆ ਸਰਕਾਰ ਹੋਵੇ। ਤੇ ਬਦਲਾਵ ਲਿਆਉਣਾ ਚਾਹੁੰਦੇ ਆ ਵੀ ਤੁਹਾਡੇ ਵਾਲੇ ਕੈਨੇਡਾ ਵਾਲੇ ਵੀ। ਹੁਣ ਦੇਖੋ ਪੰਜਾਬ ਵਾਲਿਆਂ ਨੂੰ ਬਦਲਾਵ ਤਾਂ ਕਿੱਦਾਂ ਦਾ ਮਿਲਿਆ, ਤੁਹਾਡਾ ਬਦਲਾਵ ਜਿਹੜਾ ਉਹ ਕਿੱਦਾਂ ਦਾ ਰਹੂਗਾ ਜੀ, ਇਹ ਦੇਖਣ ਵਾਲੀ ਗੱਲ ਆ। ਦੇਖੋ ਜਿਹੜਾ ਸਭ ਤੋਂ ਹੌਟ ਮੁੱਦਾ ਉਹ ਤਾਂ ਇਹੀ ਹੈ ਵੀ ਅਮਰੀਕਾ ਨਾਲ ਕਿਵੇਂ ਨਜਿੱਠਿਆ ਜਾਵੇ। ਸਾਡਾ ਮੈਜੋਰਿਟੀ ਟ੍ਰੇਡ ਅਮਰੀਕਾ ਦੇ ਨਾਲ ਹੈ। ਅਮਰੀਕਾ ਜੇ ਛਿੱਕ ਵੀ ਮਾਰਦਾ ਤਾਂ ਉਹਦਾ ਅਸਰ ਕੈਨੇਡਾ ਨੂੰ, ਵੀ ਉਹਦੇ ਨਾਲ ਕਿਵੇਂ ਨਜਿੱਠਿਆ ਜਾਊਗਾ ਕਿਉਂਕਿ ਜਿਹੜੇ ਬਾਕੀ ਸਾਰੇ ਮਸਲੇ ਆ ਉਹ ਉਹਦੇ ਨਾਲ ਹੀ ਤੇ ਉਹਦੇ ਤੇ ਹੀ ਜਿਹੜੇ ਮਾਰਕ ਕਾਰਨੀ ਤੇ ਪੀਅਰ ਪੋਲੀਅਨ ਜਿਹੜੇ ਕਹਿ ਰਹੇ ਆ ਵੀ ਅਸੀਂ ਨਵੇਂ ਟ੍ਰੇਡ ਸੰਬੰਧ ਬਣਾਵਾਂਗੇ, ਅਸੀਂ ਹੋਰ ਟ੍ਰੇਡ ਰੂਟ ਲੱਭਾਂਗੇ, ਅਸੀਂ ਬਾਕੀ ਦੇਸ਼ਾਂ ਨਾਲ ਆਪਣੇ ਸੰਬੰਧ ਵਧੀਆ ਬਣਾ ਕੇ ਹੋਰ ਐਕਸਪੋਰਟ ਮਾਰਕੀਟਸ ਲੱਭਾਂਗੇ, ਉਹੀ ਕਲੇਮ ਹੈ। ਤੇ ਜਿਹੜੀ ਦੂਜੀ ਗੱਲ ਹੈ ਵੀ ਅਮਰੀਕਾ ਨੂੰ ਵੀ ਅਸੀਂ ਸਟਰੋਂਗਲੀ ਜਿਹੜਾ ਪ੍ਰੋਜੈਕਟ ਕਰਾਂਗੇ ਵੀ ਨਹੀਂ ਯਾਰ ਅਸੀਂ ਇੰਨੀ ਛੇਤੀ ਨਹੀਂ ਦੱਬਦੇ। ਕਹਿੰਦੇ ਵੀ 60 ਤੋਂ 70 ਜਿਹੜੇ ਇਸ ਵਾਰ ਕੈਂਡੀਡੇਟ ਸਾਰੀਆਂ ਪਾਰਟੀਆਂ ਦੇ ਮਿਲਾ ਕੇ ਪੰਜਾਬੀ ਜਿਹੜੇ ਬੈਕਗ੍ਰਾਉਂਡ ਦੇ ਜਿਹੜੇ ਕੈਂਡੀਡੇਟ ਆ ਉਹ ਇਸ ਵਾਰ ਆਪਣੀ ਕਿਸਮਤ ਅਜਮਾਉਣ ਲੱਗੇ ਜੀ। ਆਪਣੇ ਬਹੁਤ ਜ਼ਿਆਦਾ ਜਿਹੜੇ ਪੰਜਾਬੀ ਕੈਂਡੀਡੇਟ ਹੈ ਉਹ ਇਸ ਵਾਰੀ ਇਸ ਇਲੈਕਸ਼ਨ ਦੇ ਵਿੱਚ ਲੜ ਰਹੇ ਆ ਬਹੁਤੀਆਂ ਸੀਟਾਂ ਤੋਂ, ਜਿੱਥੇ ਜੇ ਇੱਕ ਪਾਰਟੀ ਵੱਲੋਂ ਪੰਜਾਬੀ ਕੈਂਡੀਡੇਟ ਹੈ ਤਾਂ ਦੂਜੀ ਪਾਰਟੀ ਵੱਲੋਂ ਵੀ ਪੰਜਾਬੀ ਕੈਂਡੀਡੇਟ। ਜਿਹੜੀ ਇੱਥੇ ਇੰਪੋਰਟੈਂਟ ਸੀਟ ਹੈਗੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹ ਹੈਗੀ ਹੈ ਜਿੱਥੋਂ ਜਗਮੀਤ ਸਿੰਘ ਹੁਣੀ ਲੜ ਰਹੇ ਆ, ਬਰਨੀ ਸੈਂਟਰਲ ਦੀ ਐਨਡੀਪੀ ਪਾਰਟੀ ਦੇ ਲੀਡਰ ਹੈ ਤੇ ਇੰਪੋਰਟੈਂਟ ਸੀਟ ਹੈ, ਪਰ ਉੱਥੋਂ ਜਗਮੀਤ ਸਿੰਘ ਤੀਜੇ ਨੰਬਰ ਤੇ ਜਿਹੜੀਆਂ ਕਰੰਟ ਪੋਲਸ ਆ ਉਹਨਾਂ ਦੇ ਵਿੱਚ ਆ ਰਹੇ। ਸੋ ਇਹ ਥੋੜੀ ਆਪਣੇ ਭਾਈਚਾਰੇ ਲਈ ਚੰਗੇ ਸਾਈਨ ਨਹੀਂ ਹੈਗੇ। ਜਿਹੜੀ ਸਿੱਖ ਫੈਡਰੇਸ਼ਨ ਹੈ ਇੱਕ, ਉਹਨਾਂ ਨੇ ਵੀ ਇੱਕ ਜਿਹੜਾ ਆ ਉਹ ਜਾਰੀ ਕੀਤਾ ਸੀਗਾ, ਪਰਚਾ ਜਿਹਾ ਜਾਰੀ ਕੀਤਾ ਸੀਗਾ ਇਲੈਕਸ਼ਨਸ ਨੂੰ ਜਿਹੜਾ ਉਹ ਲੈ ਕੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਤੁਸੀਂ ਦੇਖਣਾ ਜਿਹੜਾ ਉਹ ਚਾਹੀਦਾ ਕਿਦਾਂ ਜਿਹੜੀ ਵੋਟ ਆ ਉਹ ਤੁਸੀਂ ਪਾਉਣੀ ਜਿਹੜੀ ਉਹ ਚਾਹੁੰਦੇ ਆ। ਸੋ ਇਹਦੇ ਵਿੱਚ ਹੁਣ ਸਿੱਖਾਂ ਦੇ ਲਈ ਜਿਹੜਾ ਹੁਣ ਭਾਈ ਨਿੱਜਰ ਹੋਣਾ ਦੀ ਜਿਹੜੀ ਅਸੈਸੀਨੇਸ਼ਨ ਹੁੰਦੀ ਆ ਜਾਂ ਉੱਥੇ ਹੋਰ ਲੋਕਾਂ ਨੂੰ ਚਲੋ ਵੀ ਦੱਸਿਆ ਜਾਂਦਾ ਵੀ ਤੁਹਾਡੀ ਜਾਨ ਨੂੰ ਖਤਰਾ ਆ ਜਾਂ ਧਮਕੀਆਂ ਹੁੰਦੀਆਂ ਆ, ਇਹ ਇਸ ਟਾਈਮ ਜਿਹੜੇ ਸਿੱਖ ਵੋਟਰ ਆ ਉਹਦੇ ਲਈ ਕਿੱਡਾ ਗੰਭੀਰ ਮਸਲਾ ਆ ਜਾਂ ਉਸ ਨੂੰ ਲੈ ਕੇ ਚਿੰਤਾ ਹੈ? ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅੱਜ ਦਾ ਜਿਹੜਾ ਪ੍ਰੋਗਰਾਮ ਵਿਸ਼ੇਸ਼ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਕੈਨੇਡੀਅਨ ਇਲੈਕਸ਼ਨਸ ਨੂੰ ਲੈ ਕੇ ਗੱਲਬਾਤ ਆਪਾਂ ਪਿਛਲੇ ਕਈ ਵੀਕਸ ਤੋਂ ਕਰ ਰਹੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਕੈਨੇਡਾ ਤੋਂ ਗੁਰਜਸਪਾਲ ਸਿੰਘ। ਗੁਰਜਸਪਾਲ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਰਾਜਕਰਨਵੀਰ ਸਿੰਘ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ, ਪੰਜਾਬੀ ਰੇਡੀਓ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਹੀ ਸਵਾਗਤ, ਨਿੱਘੀ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਸੋ ਜਿਵੇਂ ਗੁਰਜਸਪਾਲ ਸਿੰਘ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਕੈਨੇਡੀਅਨ ਫੈਡਰਲ ਇਲੈਕਸ਼ਨਸ ਨੂੰ ਜਿਹੜਾ ਉਹ ਲੈ ਕੇ, ਥੋੜੇ ਦਿਨ ਜਿਹੜੇ ਉਹ ਰਹਿ ਗਏ ਆ। ਆਉਂਦੇ ਸੋਮਵਾਰ ਨੂੰ ਇਲੈਕਸ਼ਨਸ ਤੁਹਾਡੇ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨਸ ਹੋਣੀਆਂ ਆ, ਜਿਸ ਦਿਨ ਨਵਾਂ ਤੁਹਾਡਾ ਪ੍ਰਧਾਨ ਮੰਤਰੀ ਆ ਉੱਥੇ ਚੁਣਿਆ ਜਾ ਸਕਦਾ ਆ। ਕੋਈ ਵੱਖਰਾ ਨਵਾਂ ਕੈਂਡੀਡੇਟ ਵੀ ਹੋ ਸਕਦਾ ਆ, ਜਿਹੜਾ ਚੱਲ ਰਿਹਾ ਕੈਂਡੀਡੇਟ ਹੈਗਾ ਆ, ਚੱਲ ਰਿਹਾ ਪ੍ਰਧਾਨ ਮੰਤਰੀ ਆ ਉਹ ਵੀ ਹੋ ਸਕਦਾ ਆ, ਪਰ ਕੁਛ ਨਾ ਕੁਛ ਤਬਦੀਲੀਆਂ ਜਿਹੜੀਆਂ ਉਹ ਇਸ ਵਾਰ ਦੇਖਣ ਨੂੰ ਜਿਹੜੀਆਂ ਉਹ ਜ਼ਰੂਰ ਮਿਲਣਗੀਆਂ। ਸੋ ਖਾਸ ਕਰਕੇ ਜਦੋਂ ਗਵਾਂਢੀ ਥੋੜਾ ਜਿਹਾ ਤੱਤਾ ਚੱਲਦਾ ਹੋਵੇ ਤਾਂ ਫਿਰ ਉਹਦੇ ਨਾਲ ਫਰਕ ਜਿਹੜਾ ਆ ਉਹ ਪੈ ਜਾਂਦਾ ਹੈ। ਸੋ ਲੇਟੈਸਟ ਪੋਲਸ ਤੋਂ ਹੀ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਕੀ ਦੱਸਦੀਆਂ ਨੇ ਪੋਲਸ, ਕਿਹਦਾ ਪੱਲੜਾ ਭਾਰੀ ਆ ਇਸ ਟਾਈਮ ਇਲੈਕਸ਼ਨਸ ਦੇ ਵਿੱਚ? ਸੋ ਜਿਵੇਂ ਕਿ ਆਪਾਂ ਰਾਜਕਰਨ ਪਿਛਲੇ 4-5 ਹਫ਼ਤਿਆਂ ਤੋਂ ਲਗਾਤਾਰ ਦੇਖ ਹੀ ਰਹੇ ਹਾਂ ਵੀ ਲਿਬਰਲ ਪਾਰਟੀ ਲੀਡ ਕਰ ਰਹੀ ਹੈ, ਪਰ ਅੱਜ ਜਿਹੜੀਆਂ ਲੇਟੈਸਟ 24 ਅਪ੍ਰੈਲ ਦੀਆਂ ਜਿਹੜੀਆਂ ਪੋਲਸ ਹੈਗੀਆਂ ਉਹਦੇ ਹਿਸਾਬ ਨਾਲ ਜਿਹੜੀ ਉਹ ਲੀਡ ਹੈ, ਜਿਹੜੀ ਲਿਬਰਲ ਪਾਰਟੀ ਦੀ ਲੀਡ ਹੈ ਉਹ ਥੋੜੀ ਘਟੀ ਹੈ। ਸੋ ਪਹਿਲਾਂ 44-45% ਤੇ ਚੱਲ ਰਹੇ ਸੀਗੇ ਤੇ ਕੰਜ਼ਰਵੇਟਿਵ 38%, 38% ਤੇ ਸੀਗੇ। ਸੋ ਹੁਣ ਜਿਹੜੀ ਲਿਬਰਲ ਪਾਰਟੀ ਹੈ ਉਹ ਲਗਭਗ 42% ਤੇ ਆ ਗਈ ਹੈ ਤੇ ਕੰਜ਼ਰਵੇਟਿਵ ਪਾਰਟੀ 38% ਤੇ। ਸੋ ਸਿਰਫ 4% ਦਾ ਹੀ ਜਿਹੜਾ ਫਰਕ ਹੈ ਉਹ ਰਹਿ ਗਿਆ, ਪਰ ਸਟਿਲ ਜਿਹੜੀਆਂ ਮੋਸਟ ਪ੍ਰੋਜੈਕਸ਼ਨਸ ਆ ਉਹ ਹਜੇ ਵੀ ਇਹੀ ਕਹਿ ਰਹੀਆਂ ਵੀ ਲਿਬਰਲ ਪਾਰਟੀ ਦੀ ਹੀ ਅਗਲੀ ਸਰਕਾਰ ਆਉਣ ਦੇ ਚਾਂਸ ਹੈਗੇ ਆ। ਸੋ ਲਿਬਰਲ ਪਾਰਟੀ ਨੂੰ ਹੀ ਮੈਜੋਰਿਟੀ ਦੇ ਰਹੀ ਹੈ ਜਿਹੜੀਆਂ ਕਰੰਟ ਪੋਲਸ ਨੇ। ਸੋ ਉਹਨਾਂ ਤੋਂ ਤਾਂ ਇਦਾਂ ਲੱਗ ਰਿਹਾ, ਪਰ ਜਿਹੜੀ ਉਹ ਦੂਰੀ ਹੈ ਆਪਸ ਦੇ ਵਿੱਚ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਉਹ ਘਟ ਰਹੀ ਹੈ। ਤੇ 4 ਦਿਨ ਰਹਿ ਗਏ ਇਲੈਕਸ਼ਨ ਦੇ ਵਿੱਚ। ਸੋ 4 ਦਿਨ ਦਾ ਸਮਾਂ ਪੋਲੀਟੀਕਲ ਜਿਹੜੀਆਂ ਆਪਾਂ ਕਹਿੰਦੇ ਹਾਂ ਜਿਹੜੇ ਪੋਲੀਟੀਕਲ ਟਾਈਮ ਫਰੇਮ ਹੁੰਦਾ ਉਹਦੇ ਵਿੱਚ ਕਾਫੀ ਲੰਬਾ ਸਮਾਂ ਹੁੰਦਾ। ਸੋ ਹੋਰ ਵੀ ਤਬਦੀਲੀ ਦੇਖਣ ਨੂੰ ਮਿਲ ਸਕਦੀ, ਪਰ ਜਿਹੜੀ ਇਸ ਵੇਲੇ ਹੈ ਉਹ ਲਿਬਰਲ ਪਾਰਟੀ 42+-5% ਤੇ ਜਿਹੜੀ ਕੰਜ਼ਰਵੇਟਿਵ ਪਾਰਟੀ 38+-4%। ਸੋ ਉੱਥੇ ਖੜੀ ਹੈ। ਬਾਕੀ
ਵੱਧ ਤੋਂ ਵੱਧ ਮਤਲਬ ਉਸ ਹਿਸਾਬ ਨਾਲ 161 ਤੱਕ ਸੀਟਾਂ ਲੈ ਕੇ ਜਾ ਸਕਦੇ ਆ, ਜਦ ਕਿ 172 ਸੀਟਾਂ ਚਾਹੀਦੀਆਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਜਿੱਤਣ ਲਈ। ਸੋ ਦੇਖੋ ਕਿੱਧਰ ਨੂੰ ਹੁਣ ਅੱਗੇ ਇਹ ਵੇਗ ਚੱਲਦੀ ਹੈ। ਬੜੀ ਕਲੋਜ਼ਲੀ ਦੇਖਣ ਵਾਲੀ ਇਲੈਕਸ਼ਨ ਹੋਊਗੀ, ਬਹੁਤ ਇੰਟਰਸਟਿੰਗ ਤੇ ਬਹੁਤ ਇੰਪੋਰਟੈਂਟ ਇਲੈਕਸ਼ਨ ਹੈ। ਤੁਹਾਡੇ ਵੀ ਐਡਵਾਂਸ ਵੋਟਿੰਗ ਦਾ ਜਿਹੜਾ ਸਿਲਸਿਲਾ ਹੈ ਉਹ ਚੱਲਦਾ ਹੈ। ਇਲੈਕਸ਼ਨ ਕੈਨੇਡਾ ਅਨੁਸਾਰ ਕਹਿੰਦੇ ਵੀ ਇਸ ਵਾਰ ਐਡਵਾਂਸ ਪੋਲਿੰਗ ਜਿਹੜੀ ਆਈ ਥਿੰਕ 18 ਅਪ੍ਰੈਲ ਤੋਂ 21 ਅਪ੍ਰੈਲ ਤੱਕ ਚੱਲੀ ਸੀ, 4 ਦਿਨ ਜਿਹੜੀ ਉਹ ਚੱਲੀ ਸੀ, ਰਿਕਾਰਡ ਤੋੜ ਟੁੱਟੇ ਨੇ। ਪਹਿਲਾਂ ਦੇ ਨਾਲੋਂ ਜ਼ਿਆਦਾ ਲੋਕਾਂ ਨੇ ਦਿਲਚਸਪੀ ਜਿਹੜੀ ਇਸ ਵਾਰ ਵੋਟ ਪਾਉਣ ਦੀ ਜਿਹੜੀ ਉਹ ਦਿਖਾਈ ਆ। ਇਸ ਮੌਕੇ ਦਾ ਜਿਹੜਾ ਕਾਫੀ ਲੋਕਾਂ ਨੇ ਕਹਿ ਲਓ ਵੀ ਹੱਕ ਦਾ ਜਿਹੜਾ ਇਸਤੇਮਾਲ ਕੀਤਾ ਆ। ਸੋ ਇਹ ਕੀ ਆਖਦਾ, ਇਹਦੇ ਨਾਲ ਤੁਹਾਨੂੰ ਕੀ ਇਸ਼ਾਰਾ ਜਿਹੜਾ ਉਹ ਨਜ਼ਰ ਆਉਂਦਾ ਆ, ਜਾਂ ਲੋਕਾਂ ਦੇ ਵਿੱਚ ਇਹ ਦਿਲਚਸਪੀ ਵਧਣ ਦੇ ਕਾਰਨ ਕੀ ਲੱਗਦੇ ਨੇ ਤੁਹਾਨੂੰ? ਸੋ ਇਹਦੇ ਦੇਖੋ ਦੋਨੇ ਪਾਰਟੀਆਂ ਦੇ ਜਿਹੜੇ ਸਪੋਰਟਰ ਨੇ ਉਹ ਪੂਰਾ ਜ਼ੋਰ ਲਾ ਰਹੇ ਨੇ। ਇੰਪੋਰਟੈਂਟ ਦੋ ਫੈਕਟਰਸ ਕਰਕੇ ਆ। ਸੋ ਜਿਹੜਾ ਤਾਂ ਕੰਜ਼ਰਵੇਟਿਵ ਪਾਰਟੀ ਦਾ ਬੇਸ ਹੈ ਹਨਾ, ਉਹ ਕਿਉਂਕਿ ਪਿਛਲੀ ਜਿਹੜੀ ਹੁਣ ਲਿਬਰਲ ਸਰਕਾਰ ਆ ਉਹ 10 ਸਾਲਾਂ ਤੋਂ ਪਾਵਰ ਦੇ ਵਿੱਚ ਹੈ। ਹਾਂਜੀ, ਤੇ ਉਹਨਾਂ ਦੇ ਬੇਸ ਦਾ ਜਿਹੜਾ ਇਹ ਮੰਨਣਾ ਵੀ ਲਿਬਰਲ ਸਰਕਾਰ ਦੇ ਅੰਡਰ ਜਿਹੜਾ ਸਾਡਾ ਮੁਲਕ ਹੈ ਉਹਦਾ ਬਹੁਤ ਬੁਰਾ ਹਾਲ ਹੋ ਗਿਆ ਹਨਾ, ਵੀ ਇਕਨੋਮੀ ਦਾ ਬੁਰਾ ਹਾਲ ਹੈ, ਘਰ ਲੈਣੇ ਔਖੇ ਹੋਏ ਪਏ ਆ, ਲੋਕਾਂ ਨੂੰ ਰੋਟੀ ਖਾਣੀ ਔਖੀ ਹੋਈ ਪਈ ਆ ਹਨਾ। ਸੋ ਵੀ ਜਿਹੜਾ ਉਸ ਬੇਸ ਦਾ ਇਹ ਮੰਨਣਾ ਵੀ ਜਿਹੜੀ ਇਹ ਇਲੈਕਸ਼ਨ ਆ ਬਹੁਤ ਇੰਪੋਰਟੈਂਟ ਹੈ, ਸਾਨੂੰ ਇਹਦੇ 'ਚ ਵੋਟ ਪਾਉਣੀ ਚਾਹੀਦੀ ਹੈ। ਤੇ ਉਹਦੇ ਵਿੱਚ ਜਿਹੜਾ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੀ ਕਈ ਬੰਦਿਆਂ ਨੂੰ ਇਹ ਲੱਗਦਾ ਵੀ ਹਾਂਜੀ ਡੋਨਲਡ ਟਰੰਪ ਤੇ ਅਮਰੀਕਾ ਦੇ ਨਾਲ ਇਸ ਵੇਲੇ ਨਜਿੱਠਣ ਲਈ ਪੀਅਰ ਪੋਲੀਏਵ ਜ਼ਿਆਦਾ ਵਧੀਆ ਕੈਂਡੀਡੇਟ ਨੇ। ਸੋ ਉਹਦੇ ਨਾਲ ਵੀ ਜਿਹੜੀ ਵੋਟਿੰਗ ਦੀ ਅਟੈਂਡੈਂਸ ਉਹ ਵੱਧ ਰਹੀ ਹੈ। ਦੂਜੇ ਪਾਸੇ ਜਿਹੜੀ ਲਿਬਰਲ ਪਾਰਟੀ ਦੀ ਜਿਹੜੀ ਸੀਗੀ ਉਹ ਬਿਲਕੁਲ ਵੀ ਲੋਕ ਇੰਟਰਸਟਿਡ ਨਹੀਂ ਸੀਗੇ ਲਿਬਰਲ ਪਾਰਟੀ ਨੂੰ ਵੋਟ ਪਾਉਣ ਲਈ। ਪਰ ਜਦੋਂ ਤੋਂ ਮਾਰਕ ਕਾਰਨੀ ਪਿਕਚਰ ਦੇ ਵਿੱਚ ਆਏ ਆ ਤੇ ਉਧਰੋਂ ਡੋਨਲਡ ਟਰੰਪ ਪਿਕਚਰ ਦੇ ਵਿੱਚ ਆਏ ਆ, ਸੋ ਜਿਹੜਾ ਲਿਬਰਲ ਜਿਹੜਾ ਬੇਸ ਹੈ ਹੁਣ, ਜਾਂ ਜਿਹੜਾ ਵੈਸੇ ਵੀ ਅਨਡਿਸਾਈਡਡ ਵੋਟਰ ਸੀਗਾ, ਉਹਨਾਂ ਨੂੰ ਇਹ ਲੱਗਣ ਲੱਗ ਪਿਆ ਵੀ ਹਾਂ ਵੀ ਜੇ ਇਹ ਇਲੈਕਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਇਸ ਇਲੈਕਸ਼ਨ ਨੇ ਡਿਸਾਈਡ ਕਰਨਾ ਵੀ ਸਾਡਾ ਯੂਐਸ ਨਾਲ ਕਿਵੇਂ ਦਾ ਸੰਬੰਧ ਰਹੂਗਾ ਜਾਂ ਕੈਨੇਡਾ ਯੂਐਸ ਨਾਲ ਕਿਵੇਂ ਡੀਲ ਕਰਦਾ। ਸੋ ਉਹਦੇ ਕਰਕੇ ਲੋਕੀ ਬਹੁਤ ਜ਼ਿਆਦਾ ਡਿਸਾਈਡਿੰਗਲੀ ਚਾਹੁੰਦੇ ਆ ਵੀ ਯਾਰ ਜਿਹੜੀ ਵੀ ਸਰਕਾਰ ਆਵੇ ਉਹ ਲੋਕਾਂ ਦੇ ਫੁੱਲ ਕੰਸੈਂਸਸ ਨਾਲ ਆਵੇ ਤੇ ਵਧੀਆ ਸਰਕਾਰ ਹੋਵੇ, ਤੇ ਉਹਦੇ ਤੇ ਲੋਕਾਂ ਨੂੰ ਲੱਗਦਾ ਵੀ ਸਾਰੇ ਕੈਨੇਡਾ ਦਾ ਜਿਹੜਾ ਭਵਿੱਖ ਹੈ ਡਿਪੈਂਡ ਕਰਦਾ। ਸੋ ਤਾਂ ਕਰਕੇ ਜ਼ਿਆਦਾ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਲੋਕਾਂ ਦੀ ਜਾਂ ਜਿਹੜੇ ਵੋਟਰ ਹੈਗੇ ਉਹਨਾਂ ਦੀ ਸ਼ਮੂਲੀਅਤ ਦੇਖਣ ਦਾ ਜਿਹੜਾ ਅੰਦਾਜ਼ੇ ਆ ਰਹੇ, ਤਾਂ ਹੀ ਜਿਹੜੀ ਰਿਕਾਰਡ ਜਿਹੜੀ ਐਡਵਾਂਸ ਪੋਲਿੰਗ ਹੋਈ ਹੈ। ਸੋ ਮੈਂ ਖਬਰਾਂ ਪੜ੍ਹ ਰਿਹਾ ਸੀ ਤੇ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸਾਡੇ ਇੱਥੇ ਲੋਕਲ ਜਿਹੜੇ ਸਾਡੇ ਪੋਲਿੰਗ ਬੂਥ ਹੈਗੇ ਉਹਨਾਂ ਦਾ ਦੇਖ ਰਿਹਾ ਸੀਗਾ। ਲੋਕਾਂ ਨੂੰ ਐਡਵਾਂਸ ਪੋਲਿੰਗ 'ਚ ਕਦੇ ਵੀ ਵੇਟਿੰਗ ਨਹੀਂ ਕਰਨੀ ਪੈਂਦੀ। ਜਿਹੜੇ ਇਲੈਕਸ਼ਨ ਡੇ ਤੇ ਨਾਰਮਲੀ 2-2 3-3 ਘੰਟੇ ਦੀ ਵੇਟ ਹੁੰਦੀ ਹੈ, ਲਾਈਨਾਂ 'ਚ ਲੱਗਣਾ ਪੈਂਦਾ, ਪਰ ਐਤਕੀ ਪਹਿਲੀ ਵਾਰੀ ਹੋਇਆ ਵੀ ਤੇ ਲਗਭਗ ਸਾਰੇ ਹੀ ਪੋਲਿੰਗ ਬੂਥਾਂ ਤੇ ਕੈਨੇਡਾ ਵਾਈਡ ਇਹੀ ਹਾਲ ਸੀਗਾ ਵੀ ਲੋਕਾਂ ਨੂੰ 1.5 2-2 ਘੰਟੇ ਲਾਈਨ ਦੇ ਵਿੱਚ ਖੜ ਕੇ ਐਡਵਾਂਸ ਪੋਲਿੰਗ ਦੇ ਵਿੱਚ ਵੋਟਿੰਗ ਪਾਉਣੀ ਪਈ। ਸੋ ਇੰਨਾ ਉਤਸ਼ਾਹ ਐਟਲੀਸਟ ਜਿੰਨਾ ਚਿਰ ਮੈਨੂੰ ਕੈਨੇਡਾ ਦੇ ਵਿੱਚ ਰਹਿੰਦੇ ਨੂੰ ਹੋ ਗਿਆ ਮੈਂ ਨਹੀਂ ਦੇਖਿਆ। ਸੋ ਲੋਕਾਂ ਨੂੰ ਬਿਲਕੁਲ ਹੀ ਲੱਗ ਰਿਹਾ ਤੇ ਅਕ੍ਰੋਸ ਦਾ ਪਾਰਟੀ ਲਾਈਨ ਸਾਰੀਆਂ ਪਾਰਟੀਆਂ ਦੇ ਸਪੋਰਟਰ ਨੂੰ ਇਹ ਗੱਲ ਲੱਗ ਰਹੀ ਵੀ ਇਲੈਕਸ਼ਨ ਬਹੁਤ ਇੰਪੋਰਟੈਂਟ ਹੈ ਤੇ ਸਾਡਾ ਇਹਦੇ ਵਿੱਚ ਵੋਟ ਪਾਉਣੀ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜਾ ਵਹੀਰਾਂ ਘੱਟ ਕੇ ਜਿਹਨੂੰ ਕਹਿੰਦੇ ਹੁੰਦੇ ਆ, ਲੋਕਾਂ ਦਾ ਜਿਹੜਾ ਉਹ ਨਿਕਲਣਾ ਆ। ਸੋ ਥੋੜਾ ਜਿਹਾ ਮੈਂ ਆંકੜੇ ਗੁਰਜਸਪਾਲ ਇਸ ਦੇ ਵਿੱਚ ਐਡ ਕਰਦਾ ਜਾਵਾਂ। 7.3 ਮਿਲੀਅਨ ਕੈਨੇਡੀਅਨਸ ਜਿਹੜੇ ਆ ਉਹਨਾਂ ਨੇ ਆਪਣੇ ਇਸ ਹੱਕ ਦਾ ਇਸਤੇਮਾਲ ਕੀਤਾ ਆ। ਇਹ ਗਿਣਤੀ 2021 ਦੇ ਫੈਡਰਲ ਚੋਣਾਂ ਦੇ ਨਾਲੋਂ ਕਹਿੰਦੇ ਵੀ 25% ਵਾਧਾ ਦਿਖਾਉਂਦੀ ਆ। 5.8 ਮਿਲੀਅਨ ਸੀਗੇ 2021 ਦੇ ਵਿੱਚ, ਇਸ ਵਾਰ 7.3 ਮਿਲੀਅਨ ਹੋਏ ਆ। ਸੋ ਜਦੋਂ ਗਵਾਂਢੀ ਅੱਖਾਂ ਦਿਖਾਉਂਦਾ ਹੋਵੇ, ਖਾਸ ਕਰਕੇ ਜਿੱਦਾਂ ਤੁਸੀਂ ਟਰੰਪ ਦਾ ਮਾਮਲਾ ਜਿਹੜਾ ਦੱਸ ਰਹੇ ਵੀ ਉਹਦੇ ਨਾਲ ਰਾਸ਼ਟਰਵਾਦ ਤਾਂ ਜਾਗਿਆ ਹੀ ਆ। ਸੋ ਲੋਕਾਂ ਨੂੰ ਇਹ ਲੱਗ ਰਿਹਾ ਆ, ਲੋਕਾਂ ਨੂੰ ਲੱਗਦਾ ਹੈ ਵੀ ਭਾਈ ਇਹਦਾ ਜਵਾਬ ਜਿਹੜਾ ਕਰਾਰਾ ਜਵਾਬ ਸ਼ਾਇਦ ਇਹ ਕਰਕੇ ਦੇਣਾ ਚਾਹੁੰਦੇ ਆ ਵੀ ਇੱਕ ਪਾਰਟੀ ਨੂੰ ਜਿਹੜੀ ਆ ਉਹ ਪੂਰਨ ਮੁਹੱਬਤ ਦੇਣ ਵਾਲੇ ਪਾਸੇ ਨੂੰ ਆ। ਅੱਛਾ, ਪੀਅਰ ਪੋਲੀਏਵ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੋਊਗਾ ਗੁਰਜਸਪਾਲ, ਵੀ ਜਿਹੜਾ ਬੰਦਾ 20 ਪੁਆਇੰਟਾਂ ਦੇ ਨਾਲ ਲੀਡ ਕਰਦਾ ਸੀ ਉਹ ਹੁਣ ਪਿੱਛੇ ਆ, ਦਿਨ ਜਿਹੜੇ ਉਹ ਥੋੜੇ ਰਹਿ ਗਏ ਆ, ਹਰ ਹੀਲਾ ਵਸੀਲਾ ਜਿਹੜਾ ਵਰਤ ਰਿਹਾ? ਹਾਂਜੀ, ਉਹਨਾਂ ਨੇ ਦੇਖੋ ਉਹਨਾਂ ਦੀ ਜਿਹੜੀ ਪੂਰਾ ਜ਼ੋਰ ਲਾਇਆ ਹੋਇਆ, ਉਹਨਾਂ ਕੋਲੇ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਸਪੋਰਟ ਹੈ ਉਹ ਬਹੁਤ ਜ਼ਿਆਦਾ ਸੀਗੀ, ਉਹਨਾਂ ਕੋਲੇ ਫੰਡਿੰਗ ਬਹੁਤ ਜ਼ਿਆਦਾ ਸੀਗੀ ਕੰਪੇਅਰ ਟੂ ਬਾਕੀ ਪਾਰਟੀਆਂ ਜਿਹੜੀ ਇਸ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ। ਬੜਾ ਹੀ ਸਟ੍ਰੀਮਲਾਈਨਡ ਉਹਨਾਂ ਦਾ ਜਿਹੜੀ ਕੈਂਪੇਨ ਚੱਲ ਰਹੀ ਸੀਗੀ। ਇੱਕ ਸੈਂਟਰਲ ਮੈਸੇਜ ਚਾਰੇ ਪਾਸਿਓਂ ਆ ਰਿਹਾ ਸੀ ਕੰਜ਼ਰਵੇਟਿਵ ਪਾਰਟੀ ਵੱਲੋਂ, ਵੀ ਇਦਾਂ ਨਹੀਂ ਸੀਗਾ ਵੀ ਕਿਸੇ ਲੀਡਰ ਨੇ ਕੁਝ ਕਹਿਤਾ, ਇੱਕ ਸੈਂਟਰਲ ਹਾਈ ਕਮਾਂਡ ਤੋਂ ਮੈਸੇਜ ਆ ਰਿਹਾ ਸੀ, ਬੜਾ ਸਟ੍ਰੀਮਲਾਈਨਡ ਮੈਸੇਜ ਸੀਗਾ। ਤੇ ਉਹ ਮੈਸੇਜ ਤੋਂ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਤੇ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਇੱਧਰ ਉੱਧਰ ਨਹੀਂ ਸੀ ਹੋ ਰਹੇ। ਸੋ ਉਹ ਬਹੁਤ ਵਧੀਆ ਚੱਲ ਰਿਹਾ ਸੀ, ਪਰ ਉਹ ਕਹਿੰਦੇ ਵੀ ਜਿਹੜੀਆਂ ਐਕਸਟਰਨਲ ਥ੍ਰੈਟਸ ਹੁੰਦੀਆਂ ਕਈ ਵਾਰੀ ਉਹਨਾਂ ਤੇ ਕੰਟਰੋਲ ਨਹੀਂ ਹੁੰਦਾ।
ਸੋ ਉਹਨਾਂ ਕਰਕੇ ਜਿਹੜਾ ਇਹ ਕਿਸੇ ਹੋਰੇ ਪਾਸੇ ਨੂੰ ਚਲੇ ਗਈ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਆਪਣਾ ਕੈਂਪੇਨ ਮੈਨੇਜਰ ਹੈ ਪੀਅਰ ਪੋਲੀਏਵ ਦੀ ਪਾਰਟੀ ਨੇ ਉਹ ਚੇਂਜ ਵੀ ਕੀਤਾ, ਨਵਾਂ ਵੀ ਲਿਆਉਣ ਦੀ ਕੋਸ਼ਿਸ਼ ਕੀਤੀ। ਤੇ ਹਜੇ ਵੀ ਜੇ ਤੁਸੀਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਸ ਨਾਲ ਗੱਲ ਕਰੋ, ਜਿਹੜੇ ਉਹਨਾਂ ਦੇ ਸਪੋਰਟਰਸ ਨਾਲ ਇੱਥੇ ਜਦੋਂ ਆਪਾਂ ਵਿਚਰਦੇ ਹੋਏ ਗੱਲ ਕਰਦੇ, ਉਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਇਹ ਪੋਲਸ ਨੇ ਇਹ ਸੱਚ ਨਹੀਂ ਦੱਸ ਰਹੇ ਵੀ ਐਤਕੀ ਜਿਹੜੀ ਅਗਲੀ ਸਰਕਾਰ ਆ ਉਹ ਕੰਜ਼ਰਵੇਟਿਵ ਪਾਰਟੀ ਦੀ ਹੀ ਆ ਰਹੀ ਹੈ। ਹਾਲਾਂਕਿ ਦੇਖੋ ਥੋੜੀ ਘਬਰਾਹਟ ਤਾਂ ਹੁੰਦੀ ਹੋਊਗੀ ਵੀ ਫੇਰ ਵੀ ਸਾਰੇ ਪੋਲਸ ਕਹਿ ਰਹੇ ਆ, ਤੇ ਮੈਨੂੰ ਲੱਗਦਾ ਪਬਲਿਕਲੀ ਲੋਕੀ ਨਹੀਂ ਵੀ ਮੰਨਦੇ ਹੁੰਦੇ, ਪਰ ਹੁਣ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਇਹ ਤਾਂ ਕਹਿ ਨਹੀਂ ਸਕਦੇ। ਵੀ ਕਿਤੇ ਇੱਕ ਬੰਦੇ ਨੂੰ ਲੱਗ ਰਿਹਾ ਵੀ ਯਾਰ ਮੈਂ ਤਾਂ ਪ੍ਰਧਾਨ ਮੰਤਰੀ ਬਣਿਆ ਪਿਆ, ਤੇ ਕਿਤੇ ਬਿਲਕੁਲ ਹੀ ਸਾਰਾ ਕੁਝ ਹੱਥੋਂ ਹੀ ਬਾਹਰ ਹੋ ਗਿਆ। ਤੇ ਕਿਸੇ ਵੀ ਇਦਾਂ ਦੀ ਗੱਲ ਕਰਕੇ ਨਹੀਂ ਵੀ ਤੁਸੀਂ ਕੀਤਾ ਕੁਝ, ਬਾਹਰਲੇ ਹਾਲਾਤ ਇਦਾਂ ਦੇ ਹੋ ਗਏ ਜਿਹਦੇ ਕਰਕੇ ਸਰਕਮਸਟੈਂਸਸ ਇਦਾਂ ਦੇ ਹੋ ਗਏ ਵੀ ਹੁਣ ਜਿਹੜੀ ਪ੍ਰਧਾਨ ਮੰਤਰੀ ਦੀ ਸੀਟ ਆ ਤੁਹਾਡੇ ਹੱਥੋਂ ਖੁੱਸਦੀ ਲੱਗ ਰਹੀ ਹੈ। ਪਰ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਵੀ ਹਜੇ ਵੀ ਕੁਝ ਨਹੀਂ ਕਹਿ ਸਕਦੇ, 4 ਦਿਨ ਹਜੇ ਪਏ ਨੇ, ਇਹ ਕਿੱਧਰ ਨੂੰ ਜਾਂਦੀ ਹੈ। ਪਰ ਇਸ ਵੇਲੇ ਮੈਨੂੰ ਲੱਗਦਾ ਵੀ ਜਿਹੜੇ ਕੈਨੇਡਾ ਦੇ ਲੋਕਾਂ ਨੇ ਓਵਰਵੈਲਮਿੰਗਲੀ ਉਹ ਜਿਹੜਾ ਡਿਸਾਈਡ ਕੀਤਾ ਲਿਬਰਲ ਪਾਰਟੀ ਲਈ। ਪਰ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀਗੇ ਵੀ ਜਿਹੜੇ ਜੇ ਰਲੀ ਮਿਲੀ ਸਰਕਾਰ ਹੋਵੇ ਕੈਨੇਡੀਅਨ ਲੋਕੀ ਉਹ ਪਸੰਦ ਕਰਦੇ, ਪਰ ਇਸ ਵਾਰੀ ਉਸ ਗੱਲ ਨੂੰ ਵੀ ਕੈਨੇਡਾ ਨੇ ਇਦਾਂ ਕਹਤਾ ਵੀ ਨਹੀਂ, ਜੇ ਸਟਰੋਂਗ ਸਰਕਾਰ ਹੋਊਗੀ ਤਾਂ ਅਸੀਂ ਜ਼ਿਆਦਾ ਡਿਸਾਈਸਿਵਲੀ ਅਮਰੀਕਾ ਨੂੰ ਨਜਿੱਠ ਸਕਦੇ। ਆਪਣੀ ਗੱਲ ਨੂੰ ਖੁਦ ਜਿਹੜਾ ਰੱਦ ਕਰਕੇ ਦੂਜੇ ਪਾਸੇ ਜਿਹੜਾ ਇਹ ਬਦਲਾਵ ਲਿਆਉਣਾ ਚਾਹੁੰਦੇ ਆ ਵੀ ਤੁਹਾਡੇ ਵਾਲੇ ਕੈਨੇਡਾ ਵਾਲੇ ਵੀ। ਹੁਣ ਦੇਖੋ ਪੰਜਾਬ ਵਾਲਿਆਂ ਨੂੰ ਬਦਲਾਵ ਤਾਂ ਕਿੱਦਾਂ ਦਾ ਮਿਲਿਆ, ਤੁਹਾਡਾ ਬਦਲਾਵ ਜਿਹੜਾ ਉਹ ਕਿੱਦਾਂ ਦਾ ਰਹੂਗਾ, ਇਹ ਦੇਖਣ ਵਾਲੀ ਗੱਲ ਆ। ਅੱਛਾ, ਜਿਹੜੇ ਐਨਡੀਪੀ ਦੀ ਵੋਟ ਬਹੁਤ ਟੁੱਟ ਰਹੀ ਹੈ ਰਾਈਟ, ਵੀ ਉਹ ਕਹਿੰਦੇ ਵੀ ਮੋਸਟਲੀ ਲਿਬਰਲ ਵਾਲੇ ਪਾਸੇ ਨੂੰ ਜਾ ਰਹੀ ਹੈ। ਹਾਂਜੀ ਹਾਂ, ਸੋ ਐਨਡੀਪੀ ਤੇ ਲਿਬਰਲ ਦੀ ਵੋਟ ਹਮੇਸ਼ਾ ਹੀ ਇਦਾਂ ਹੁੰਦਾ ਵੀ ਜਿਹੜੀ ਐਨਡੀਪੀ ਦੀ ਵੋਟ ਹੈ, ਕਿਉਂਕਿ ਜਿਹੜੀ ਐਨਡੀਪੀ ਆ ਉਹ ਲੈਫਟ ਆ ਹਨਾ, ਤੇ ਜਿਹੜੇ ਲਿਬਰਲ ਲੈਫਟ ਆ, ਹਾਂਜੀ ਹਾਂ, ਤੇ ਜਿਹੜੀ ਲਿਬਰਲ ਆ ਉਹ ਮਿਡਲ ਹੈ, ਤੇ ਕੰਜ਼ਰਵੇਟਿਵ ਪਾਰਟੀ ਰਾਈਟ ਤੇ ਹੈ। ਸੋ ਹੁਣ ਜਿਹੜਾ ਐਨਡੀਪੀ ਦਾ ਵੋਟਰ ਉਹਨੇ ਕੰਜ਼ਰਵੇਟਿਵ ਪਾਰਟੀ ਨੂੰ ਨਹੀਂ ਵੋਟ ਪਾਉਣੀ। ਉਹਨਾਂ ਨੇ ਤਾਂ ਉਹ ਆਈ ਹੁੰਦਾ ਵੀ ਯਾਰ ਜੇ ਉਹਨਾਂ ਨੂੰ ਲੱਗਦਾ ਵੀ ਯਾਰ ਕੰਜ਼ਰਵੇਟਿਵ ਪਾਰਟੀ ਨਾ ਕਿਤੇ ਜਿੱਤ ਜਾਵੇ, ਫਿਰ ਉਹ ਵੱਧ ਤੋਂ ਵੱਧ ਲਿਬਰਲ ਪਾਰਟੀ ਨੂੰ ਵੋਟ ਪਾਉਂਦੇ। ਕਈ ਵਾਰੀ ਵੀ ਮਤਲਬ ਹੁਣ ਲਿਬਰਲ ਪਾਰਟੀ ਤੋਂ ਲੋਕੀ ਅੱਕੇ ਹੀ ਇੰਨੇ ਸੀਗੇ ਵੀ ਉਹਦੇ ਚ ਇਹ ਸੀ ਜਿਹੜਾ ਲਿਬਰਲ ਪਾਰਟੀ ਦਾ ਆਪਣਾ ਬੇਸ ਹੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਲੱਗੇ ਸੀ। ਜੀ ਸੋ ਜਿਹੜੇ ਪਹਿਲਾਂ ਹਾਲਾਤ ਬਣੇ ਹੋਏ ਸੀ ਤੇ ਹੁਣ ਉਹ ਸਾਰਾ ਕੁਝ ਚੇਂਜ ਹੋ ਗਿਆ, ਤਾਂ ਉਹਦੇ ਕਰਕੇ ਫਿਰ ਲਿਬਰਲ ਪਾਰਟੀ ਸਟਰੋਂਗ ਹੋ ਗਈ, ਤੇ ਉਹਨੇ ਐਨਡੀਪੀ ਪਾਰਟੀ ਨੂੰ ਵੀ ਜਿਹੜੇ ਪ੍ਰੋਵਿੰਸ਼ੀਅਲੀ ਐਨਡੀਪੀ ਨੂੰ ਸਪੋਰਟ ਕਰਦੇ ਤੇ ਵੈਸੇ ਵੀ ਐਨਡੀਪੀ ਨੂੰ ਸਪੋਰਟ ਕਰਦੇ, ਉਹਨਾਂ ਨੂੰ ਲੱਗਦਾ ਵੀ ਨਹੀਂ ਯਾਰ ਜੇ ਅਸੀਂ ਐਨਡੀਪੀ ਨੂੰ ਵੋਟਾਂ ਪਾਤੀਆਂ ਤੇ ਇਹ ਨਾ ਹੋਵੇ ਵੀ ਕਿਤੇ ਐਨਡੀਪੀ ਵੀ ਨਾ ਜਿੱਤੇ ਤੇ ਲਿਬਰਲ ਵੀ ਹਾਰ ਜਾਵੇ। ਸੋ ਉਹਦੇ ਕਰਕੇ ਜਿਹੜੀ ਵੋਟ ਵੰਡਣ ਦੀ ਬਜਾਏ ਲਿਬਰਲ ਪਾਰਟੀ ਨੂੰ ਜਾ ਰਹੀ ਤੇ ਉਹਦਾ ਨੁਕਸਾਨ ਐਨਡੀਪੀ ਪਾਰਟੀ ਨੂੰ ਹੋ ਰਿਹਾ। ਸੋ ਫਰਕ ਜਿਹੜਾ ਆ ਦੇਖੋ ਬਹੁਤ ਘੱਟ ਆਪਸ ਦੇ ਵਿੱਚ ਇਹਨਾਂ ਦੋਨਾਂ ਪਾਰਟੀਆਂ ਦਾ ਰਹਿ ਗਿਆ ਆ। ਸੋ ਕਿੱਥੇ ਇਹ 6-8 ਪੁਆਇੰਟ ਦੀ ਲੀਡ ਸੀਗੀ ਲਿਬਰਲਸ ਦੀ, ਇਹ ਘਟ ਕੇ ਹੁਣ 3-4 ਜਿਹੜੀ ਇਹ ਪੁਆਇੰਟਸ ਦੀ ਲੀਡ ਦੇ ਉੱਤੇ ਰਹਿ ਗਏ ਆ। ਤੇ ਜਿੱਦਾਂ ਤੁਸੀਂ ਕਿਹਾ ਵੀ ਹਰ ਦਿਨ ਜਿਹੜਾ ਇਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਆ ਸਕਦੀਆਂ ਆ। ਇਸ ਟਾਈਮ ਹੁਣ ਸਭ ਤੋਂ ਹੌਟ ਮੁੱਦਾ ਕਿਹੜਾ ਤੁਹਾਡੇ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨਸ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ? ਕੀ ਟ੍ਰੇਡ ਨੂੰ ਲੈ ਕੇ ਅਮਰੀਕਾ ਦੇ ਨਾਲ ਉਹ ਮੇਨ ਆ, ਇੰਟਰਨਲੀ ਇਕੋਨਮੀ ਨੂੰ ਲੈ ਕੇ ਆ, ਇਮੀਗ੍ਰੇਸ਼ਨ ਨੂੰ ਲੈ ਕੇ ਆ? ਆਈ ਨੋ ਇਹ ਸਾਰੇ ਮੁੱਦੇ ਨੇ, ਪਰ ਸਭ ਤੋਂ ਜ਼ਿਆਦਾ ਇਸ ਟਾਈਮ ਚਰਚਾ ਜਿਹੜੀ ਉਹ ਹੋ ਰਹੀ? ਦੇਖੋ ਜਿਹੜਾ ਸਭ ਤੋਂ ਹੌਟ ਮੁੱਦਾ ਉਹ ਤਾਂ ਇਹੀ ਹੈ ਵੀ ਅਮਰੀਕਾ ਨਾਲ ਕਿਵੇਂ ਨਜਿੱਠਿਆ ਜਾਵੇ। ਅਮਰੀਕਾ, ਕਿਉਂਕਿ ਸਾਡਾ ਮੈਜੋਰਿਟੀ ਟ੍ਰੇਡ ਅਮਰੀਕਾ ਦੇ ਨਾਲ ਹੈ, ਅਮਰੀਕਾ ਜੇ ਛਿੱਕ ਵੀ ਮਾਰਦਾ ਤਾਂ ਉਹਦਾ ਅਸਰ ਕੈਨੇਡਾ ਨੂੰ ਹੁੰਦਾ। ਤੇ ਵੀ ਉਹਦੇ ਨਾਲ ਕਿਵੇਂ ਨਜਿੱਠਿਆ ਜਾਊਗਾ, ਕਿਉਂਕਿ ਜਿਹੜੇ ਬਾਕੀ ਸਾਰੇ ਮਸਲੇ ਆ ਉਹ ਉਹਦੇ ਨਾਲ ਹੀ ਜੁੜੇ ਹੋਏ, ਤੇ ਉਹਦੇ ਤੇ ਹੀ ਜਿਹੜੇ ਮਾਰਕ ਕਾਰਨੀ ਤੇ ਪੀਅਰ ਪੋਲੀਏਵ ਜਿਹੜੇ ਕਹਿ ਰਹੇ ਆ ਵੀ ਅਸੀਂ ਨਵੇਂ ਟ੍ਰੇਡ ਸੰਬੰਧ ਬਣਾਵਾਂਗੇ, ਅਸੀਂ ਹੋਰ ਟ੍ਰੇਡ ਰੂਟ ਲੱਭਾਂਗੇ, ਅਸੀਂ ਬਾਕੀ ਦੇਸ਼ਾਂ ਨਾਲ ਆਪਣੇ ਸੰਬੰਧ ਵਧੀਆ ਬਣਾ ਕੇ ਹੋਰ ਐਕਸਪੋਰਟ ਮਾਰਕੀਟਸ ਲੱਭਾਂਗੇ, ਉਹੀ ਕਲੇਮ ਹੈ। ਤੇ ਜਿਹੜੀ ਦੂਜੀ ਗੱਲ ਹੈ ਵੀ ਅਮਰੀਕਾ ਨੂੰ ਵੀ ਅਸੀਂ ਸਟਰੋਂਗਲੀ ਜਿਹੜਾ ਅਸੀਂ ਪ੍ਰੋਜੈਕਟ ਕਰਾਂਗੇ ਵੀ ਨਹੀਂ ਯਾਰ ਅਸੀਂ ਇੰਨੀ ਛੇਤੀ ਨਹੀਂ ਦੱਬਦੇ। ਉਹ ਵੀ ਇੱਕ ਫੈਕਟਰ ਹੈ ਜਿਹੜਾ ਇੱਕ ਮਾਚੋ ਫੈਕਟਰ ਵੀ ਦਿਖਾਉਣਾ ਪੈਂਦਾ ਲੀਡਰ ਨੂੰ, ਹਨਾ, ਵੀ ਮੈਂ ਇਦਾਂ ਮੈਂ ਦੱਬਦਾ ਨਹੀਂਗਾ। ਸੋ ਉਹ ਵੀ ਕਹੇਗਾ। ਬਾਕੀ ਫਿਰ ਉਹਦੇ ਨਾਲ ਹੀ ਜਿਹੜੇ ਜੁੜੇ ਹੋਏ ਮਸਲੇ ਨੇ ਵੀ ਹਾਊਸਿੰਗ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਮਸਲਾ, ਠੀਕ ਹੈ ਨਾ ਜੀ। ਉਸ ਤੋਂ ਬਾਅਦ ਜਿਹੜੀ ਆਪਣੀ ਇਕੋਨਮੀ ਹੈਗੀ ਹੈ, ਮਹਿੰਗਾਈ ਹੈ, ਇਨਫਲੇਸ਼ਨ ਹੈ, ਲੋਕਾਂ ਦਾ ਦਮ ਤੋੜ ਰਹੀ ਹੈ। ਅਮਰੀਕਾ ਦੇ ਵਿੱਚ ਵੀ ਉਹ ਸੇਮ ਹੀ ਮਸਲਾ ਹੈ, ਹਨਾ, ਵੀ ਚਲੋ ਹਾਊਸਿੰਗ ਏਡਾ ਵੱਡਾ ਮਸਲਾ ਨਹੀਂ ਹੈਗਾ, ਪਰ ਇਕੋਨਮੀ ਇਨਫਲੇਸ਼ਨ ਉਹ ਕੋਵਿਡ ਤੋਂ ਬਾਅਦ ਗਲੋਬਲੀ ਹੀ ਇੱਕ ਮੇਜਰ ਪਾਸੇ ਆ, ਠੀਕ ਹੈ ਨਾ। ਇੱਕ ਛੋਟਾ
ਛੋਟਾ ਤਾਂ ਨਹੀਂ ਕਹਿ ਸਕਦੇ ਪਰ ਠੀਕ ਠਾਕ ਮਸਲਾ ਇਮੀਗ੍ਰੇਸ਼ਨ ਹੈ ਨਾ, ਜਿਹੜਾ ਪੰਜਾਬੀ ਭਾਈਚਾਰੇ ਨੂੰ ਬਹੁਤ ਜ਼ਿਆਦਾ ਅਫੈਕਟ ਕਰਦਾ। ਇਫੈਕਟ ਕਰਦਾ। ਸੋ ਹਾਂਜੀ ਇਮੀਗ੍ਰੇਸ਼ਨ ਦੀ ਜਿਹੜੀ ਮਿਸਮੈਨੇਜਮੈਂਟ ਪਿਛਲੀ ਸਰਕਾਰ ਦੇ ਵਿੱਚ ਹੋਈ ਹੈ, ਉਹ ਇੱਕ ਮਸਲਾ ਹੈਗਾ। ਤੇ ਉਹਦੇ ਤੇ ਜਿਹੜੀ ਪਿਛਲੀ ਲੀਡਰਸ ਦੀ ਡਿਬੇਟ ਹੋਈ ਆ, ਉਹਦੇ ਵਿੱਚ ਜਿਹੜੇ ਲਿਬਰਲ ਪਾਰਟੀ ਦੇ ਲੀਡਰ ਘਰ ਦੇ ਵੀ ਦਿਖੇ। ਹਾਲਾਂਕਿ ਉਹਨਾਂ ਨੇ ਬਹੁਤ ਸੋਹਣਾ ਉਹਨੂੰ ਡਿਫੈਂਡ ਕੀਤਾ। ਉਹ ਕਹਿੰਦੇ ਵੀ ਮੈਂ ਜਸਟਿਨ ਟਰੂਡੋ ਨਹੀਂ ਹੈਗਾ, ਤੁਸੀਂ ਇਹਨਾਂ ਗੱਲਾਂ ਲਈ ਮੈਨੂੰ ਨਹੀਂ ਘੇਰ ਸਕਦੇ। ਵੀ ਮੇਰੇ ਤੇ ਨਾ ਜਿਹੜਾ ਉਹ ਤੁਸੀਂ ਹਾਂਜੀ ਜਿਹੜਾ ਉਹ ਦੋਸ਼ ਜਿਹੜਾ ਉਹ ਲਾਇਆ ਜਾਵੇ। ਜੀ ਸੋ ਤੇ ਜਿਹੜਾ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ, ਇੱਕ ਹੋਰ ਆਪਾਂ ਜਿਹੜੀ ਇਸ ਗੱਲ ਦੇ ਵਿੱਚ ਅੱਗੇ ਵਧੀਏ, ਹੁਣ ਆਪਾਂ ਜਿਹੜੇ ਥੋੜੇ ਪੰਜਾਬੀ ਕੈਂਡੀਡੇਟਸ ਦੀ ਜਿਹੜੀ ਨਾਲ ਗੱਲ ਕਰ ਜੀ ਰਹੀ ਹੈ, ਜਿੱਥੇ ਇੱਕ ਪਾਰਟੀ ਦੇ ਲੀਡਰ ਜਗਮੀਤ ਆ, ਉਹਨਾਂ ਦੀ ਵੱਖਰੀ ਗੱਲ ਆ ਜਗਮੀਤ ਸਿੰਘ ਹੋਣਾ ਦੀ ਵੀ ਉਹ ਆਪਣੀ ਸੀਟ ਕੱਢ ਸਕਣਗੇ ਜਾਂ ਨਹੀਂ, ਪਰ ਹਾਂਜੀ ਰਿਕਾਰਡ ਤੋੜ ਕਹਿੰਦੇ ਵੀ 60 ਤੋਂ 70 ਜਿਹੜੇ ਇਸ ਵਾਰ ਕੈਂਡੀਡੇਟ ਸਾਰੀਆਂ ਪਾਰਟੀਆਂ ਦੇ ਮਿਲਾ ਕੇ ਪੰਜਾਬੀ ਜਿਹੜੇ ਬੈਕਗਰਾਉਂਡ ਦੇ ਜਿਹੜੇ ਕੈਂਡੀਡੇਟ ਆ, ਉਹ ਇਸ ਵਾਰ ਆਪਣੀ ਕਿਸਮਤ ਅਜਮਾਉਣ ਲੱਗੇ ਆ। ਜੀ ਆਪਣੇ ਬਹੁਤ ਜ਼ਿਆਦਾ ਜਿਹੜੇ ਪੰਜਾਬੀ ਕੈਂਡੀਡੇਟ ਹੈ ਉਹ ਇਸ ਵਾਰੀ ਇਸ ਇਲੈਕਸ਼ਨ ਦੇ ਵਿੱਚ ਲੜ ਰਹੇ ਆ। ਉਹਨਾਂ ਵਿੱਚ ਜਿਹੜੇ ਪ੍ਰਮੁੱਖ ਸੀਟਾਂ ਹੈਗੀਆਂ ਬਰੈਂਪਟਨ ਸੈਂਟਰ, ਬਰੈਂਪਟਨ ਈਸਟ, ਆਪਣੇ ਜਿਹੜੇ ਓਨਟਾਰੀਓ ਦੇ ਵਿੱਚ ਬਰੈਂਪਟਨ ਨਾਰਥ, ਕੈਲਡਨ, ਉਸ ਤੋਂ ਬਾਅਦ ਬਰੈਂਪਟਨ ਸਾਊਥ, ਬਰੈਂਪਟਨ ਵੈਸਟ, ਸੋ ਮਿਸਿਸਾਗਾ, ਮਿਲਟਨ, ਫਿਰ ਕੈਲਗਰੀ ਦੇ ਵਿੱਚ 2 ਆਪਣੇ 3 ਸੀਟਾਂ ਤੇ ਆਪਣੇ ਕੈਂਡੀਡੇਟ ਹੈਗੇ। ਐਡਮਿੰਟਨ ਦੇ ਵਿੱਚ 1 ਹੈ, ਤੇ ਸਰੀ ਦੇ ਵਿੱਚ ਸਰੀ ਸੈਂਟਰ, ਸਰੀ ਨਿਊਟਨ, ਰਿਚਮੰਡ ਹੈ ਨਾ, ਆਪਣੇ ਉਹ ਤੋਂ ਬਾਅਦ ਵੈਨਕੂਵਰ, ਗ੍ਰੈਨਵਿਲ ਤੇ ਫਲੀਟਵੁੱਡ। ਸੋ ਕਾਫੀ ਜ਼ਿਆਦਾ ਜਿਹੜੇ ਪੰਜਾਬੀ ਆਪਾਂ ਕਹਿ ਲਈਏ ਵੀ ਓਰੀਜਨ ਦੇ ਕੈਂਡੀਡੇਟ ਜਿਹੜੇ ਹਰ ਇੱਕ ਪਾਰਟੀ ਵੱਲੋਂ। ਤੇ ਦੇਖੋ ਉਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਇਹ ਹੈ ਵੀ ਬਹੁਤੀਆਂ ਸੀਟਾਂ ਤੋਂ ਜਿੱਥੇ ਜੇ ਇੱਕ ਪਾਰਟੀ ਵੱਲੋਂ ਪੰਜਾਬੀ ਕੈਂਡੀਡੇਟ ਹੈ, ਤਾਂ ਦੂਜੀ ਪਾਰਟੀ ਵੱਲੋਂ ਵੀ ਪੰਜਾਬੀ ਕੈਂਡੀਡੇਟ ਹੀ ਹੈ। ਉੱਥੇ ਪੰਜਾਬੀ ਦੇ ਮੂਹਰੇ ਪੰਜਾਬੀ ਆ, ਪੰਜਾਬੀ ਦੇ ਮੂਹਰੇ ਪੰਜਾਬੀ ਹੀ ਹੈ। ਸੋ ਬਹੁਤ ਘੱਟ ਸੀਟਾਂ ਨੇ ਜਿੱਥੇ ਇਹ ਹੈ ਵੀ ਇੱਕ ਪਾਰਟੀ ਨੇ ਪੰਜਾਬੀ ਕੈਂਡੀਡੇਟ ਖੜਾ ਕੀਤਾ ਤੇ ਦੂਜੀ ਪਾਰਟੀ ਦਾ ਨਾਨ ਪੰਜਾਬੀ ਕੈਂਡੀਡੇਟ ਹੈ। ਅੱਛਾ, ਸੋ ਇਹ ਫਿਰ ਪੰਜਾਬੀ ਵਰਸਸ ਪੰਜਾਬੀ ਇਹ ਜਿਹੜੀ ਲੜਾਈ ਬਣ ਜਾਂਦੀ ਆ, ਜਾਂ ਇੱਕ ਕੈਂਡੀਡੇਟ ਹੀ ਹੋਣਾ ਚਾਹੀਦਾ? ਆਈ ਨੋ ਆਪਾਂ ਪਿਛਲੇ ਦੀ ਵੀ ਥੋੜੀ ਜਿਹੀ ਇਸ ਤੇ ਗੱਲ ਜਿਹੜੀ ਉਹ ਕੀਤੀ ਸੀਗੀ, ਪਰ ਜਿੱਥੇ ਪੰਜਾਬੀ ਜ਼ਿਆਦਾ ਆ, ਫਿਰ ਕਿਸਮਤ ਅਜਮਾਉਣ ਨੂੰ ਫਿਰ ਓਬਵੀਅਸਲੀ ਫਿਰ ਜ਼ਿਆਦਾ ਲੋਕ ਉਸੇ ਪਾਸੇ ਵੱਲ ਨੂੰ ਹੋ ਜਾਂਦੇ। ਸਾਰੇ ਪਾਰਟੀਆਂ ਵੀ ਉਦਾਂ ਦਿਆਂ ਨੂੰ ਮੌਕਾ ਦਿੰਦੇ। ਜਿਹੜੀਆਂ ਮੈਜੋਰਿਟੀ ਪੰਜਾਬੀ ਰਾਈਡਿੰਗਸ ਹੈਗੀਆਂ ਨੇ, ਦੇਖੋ ਉਹਨਾਂ ਦੇ ਵਿੱਚ ਪਾਰਟੀਆਂ ਦਾ ਵੀ ਇਹ ਹੁੰਦਾ ਵੀ ਚਲੋ ਇੱਥੇ ਜੇ ਪੰਜਾਬੀ ਕੈਂਡੀਡੇਟ ਹੀ ਖੜਾ ਕਰ ਦਿੱਤਾ ਜਾਵੇ। ਸੋ ਇੱਕ ਨਾ ਜਿਹੜੀ ਬਹੁਤ ਵੱਡੀ ਕੈਨੇਡਾ ਦੀ ਇਲੈਕਸ਼ਨ ਸਿਸਟਮ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਬਹੁਤ ਵੱਡੀ ਪ੍ਰਾਪਤੀ ਆ ਵੀ ਆਪਾਂ ਨਾ ਫੰਡ ਰੇਜ਼ਿੰਗ ਬਹੁਤ ਵਧੀਆ ਤਰੀਕੇ ਨਾਲ ਕਰ ਲੈਂਦੇ ਆ। ਅੱਛਾ, ਠੀਕ ਹੈ। ਸਾਰੀਆਂ ਪਾਰਟੀਆਂ ਨੂੰ ਫੰਡ ਰੇਜ਼ਿੰਗ ਦੀ ਲੋੜ ਹੁੰਦੀ ਆ, ਉਸ ਤੋਂ ਬਗੈਰ ਨਹੀਂ ਚੱਲਦੀ ਇਲੈਕਸ਼ਨ, ਉਹਨਾਂ ਤੋਂ ਬਗੈਰ ਨਹੀਂ ਚੱਲਦੀ। ਸੋ ਜਿਹੜੀਆਂ ਉਹਨਾਂ ਨੂੰ ਲੱਗਦੀਆਂ ਹੁੰਦੀਆਂ ਵੀ ਯਾਰ ਜਿੱਥੇ ਪੰਜਾਬੀ ਕੈਂਡੀਡੇਟ ਖੜਾ ਕੇ ਸਾਡੀ ਪਾਰਟੀ ਦੀ ਫੰਡ ਰੇਜ਼ਿੰਗ ਹੋ ਰਹੀ ਹੈ, ਉੱਥੇ ਜਿਹੜੀਆਂ ਪਾਰਟੀਆਂ ਪ੍ਰੈਫਰ ਕਰਦੀਆਂ ਨੇ ਵੀ ਚਲੋ ਯਾਰ ਪੰਜਾਬੀ ਕੈਂਡੀਡੇਟ ਨੂੰ ਇੱਥੇ ਮੌਕਾ ਦਿੱਤਾ ਜਾਵੇ। ਦੂਜੀ ਗੱਲ ਜਿਹੜਾ ਆਪਾਂ ਪਹਿਲੀਆਂ ਇਲੈਕਸ਼ਨਸ ਦੇ ਵਿੱਚ ਡਿਸਕਸ ਕੀਤਾ ਸੀ, ਜਿਹੜਾ ਨੋਮੀਨੇਸ਼ਨ ਪ੍ਰੋਸੈਸ ਆ, ਜਿਹੜਾ ਹੁਣ ਨੋਮੀਨੇਸ਼ਨ ਪ੍ਰੋਸੈਸ ਆ, ਉਹਦੇ ਵਿੱਚ ਥੋੜੇ ਬਹੁਤੇ ਲੂਪ ਹੋਲ ਹੈਗੇ ਆ, ਜਿਹੜੇ ਸਾਰੀਆਂ ਕਨਸਟੀਚੁਐਂਸੀਆਂ 'ਚ ਨਹੀਂ, ਪਰ ਕੁਝ ਕਨਸਟੀਚੁਐਂਸੀਆਂ 'ਚ ਸਾਡੇ ਜਿਹੜੇ ਆਪਣੇ ਬੰਦੇ ਹੈਗੇ ਆ, ਉਹਨਾਂ ਲੂਪ ਹੋਲਸ ਨੂੰ ਵਰਤ ਕੇ ਜਿਹੜੀ ਨੋਮੀਨੇਸ਼ਨ ਪ੍ਰੋਸੈਸ ਹੈ ਉਹਦੇ ਵਿੱਚ ਆਪ ਨੋਮੀਨੇਟ ਹੋ ਜਾਂਦੇ ਆ। ਹਾਲਾਂਕਿ ਅਲਟੀਮੇਟਲੀ ਜਿਹੜੀ ਪਾਰਟੀ ਨੇ ਤੇ ਪਾਰਟੀ ਲੀਡਰਸ਼ਿਪ ਨੇ ਡਿਸਾਈਡ ਕਰਨਾ ਹੁੰਦਾ, ਪਰ ਜਿਹੜਾ ਨੋਮੀਨੇਸ਼ਨ ਪ੍ਰੋਸੈਸ ਆ ਉਹ ਫਿਰ ਵੀ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਇੱਕ ਮੂਹਰੇ ਲੈ ਕੇ ਆਉਂਦਾ। ਤੇ ਉਹਦੇ ਵਿੱਚ ਉਹ ਪ੍ਰੋਸੈਸ ਹੋਣ ਕਰਕੇ, ਉਹਦੇ ਵਿੱਚ ਲੂਪ ਹੋਲ ਹੋਣ ਕਰਕੇ ਬਹੁਤ ਉਹਨਾਂ ਤੋਂ ਆਪਣੇ ਬੰਦੇ ਆ ਜਾਂਦੇ। ਸੋ ਜਿਹੜਾ ਫੰਡ ਰੇਜ਼ਿੰਗ ਤੇ ਜਿਹੜਾ ਉਹ ਨੋਮੀਨੇਸ਼ਨ ਦਾ ਪ੍ਰੋਸੈਸ ਆ, ਉਹ ਵੀ ਫੰਡ ਰੇਜ਼ਿੰਗ ਦਾ ਹੀ ਪ੍ਰੋਸੈਸ ਹੈ। ਸੋ ਤੁਹਾਨੂੰ ਨੋਮੀਨੇਸ਼ਨ ਲੈਣ ਲਈ ਤੁਹਾਨੂੰ ਉਸ ਪਾਰਟੀ ਦੀ ਮੈਂਬਰਸ਼ਿਪ ਬਣਾਉਣੀ ਪੈਂਦੀ ਹੈ। ਮੰਨ ਲਓ ਵੀ ਮੈਂ ਆਪਣੇ ਇਲਾਕੇ 'ਚ ਲਿਬਰਲ ਤੋਂ ਲੜਨਾ ਹੋਵੇ ਜਾਂ ਮੈਂ ਕੰਜ਼ਰਵੇਟਿਵ ਤੋਂ ਲੜਨਾ ਹੋਵੇ, ਸੋ ਉਹਦੇ 'ਚ ਮੇਰਾ ਪਹਿਲਾ ਪ੍ਰੋਸੈਸ ਕੀ ਹੈ, ਮੈਂ ਕੰਜ਼ਰਵੇਟਿਵ ਪਾਰਟੀ ਦੀ ਨੋਮੀਨੇਸ਼ਨ ਬਹੁਤ ਜ਼ਿਆਦਾ ਵਧਾਊਂਗਾ। ਫਿਰ ਉਹ ਜਿਹੜੇ ਉਸ ਪਾਰਟੀ ਦੇ ਮੈਂਬਰ ਆ, ਉਹ ਨੋਮੀਨੇਸ਼ਨ ਦੇ ਵਿੱਚ ਵੋਟ ਕਰੂਗੇ ਵੀ ਹਾਂ ਸਾਡਾ ਇਹ ਕੈਂਡੀਡੇਟ ਹੋ ਸਕਦਾ। ਸੋ ਜਿਹੜੇ ਕੈਂਡੀਡੇਟ ਨੇ ਜ਼ਿਆਦਾ ਨੋਮੀਨੇਸ਼ਨ ਵਧਾ ਲਈ, ਮਤਲਬ ਉਹਨੇ ਪਾਰਟੀ ਲਈ ਫੰਡ ਇਕੱਠੇ ਕਰਤੇ, ਉਹਨੇ ਮੈਂਬਰ ਜੋੜਤੇ, ਉਹਨੇ ਜਿੱਤਣ ਦੇ ਚਾਂਸ ਵੀ ਹੋ ਗਏ। ਸੋ ਇਦਾਂ ਆਪਣੇ ਪੰਜਾਬੀ ਕੈਂਡੀਡੇਟ ਕਾਫੀ ਜਿਹੜੇ ਮੂਹਰੇ ਆ ਜਾਂਦੇ ਆ। ਠੀਕ ਹੈ। ਸੋ ਦੱਸਦੇ ਜਾਈਏ 2021 ਦੀਆਂ ਇਲੈਕਸ਼ਨ ਦੇ ਵਿੱਚ 45 ਜਿਹੜੇ ਪੰਜਾਬੀ ਰੀਜਨ ਦੇ ਕੈਂਡੀਡੇਟ ਸੀਗੇ, ਜਿਨ੍ਹਾਂ ਦੇ ਵਿੱਚੋਂ 17 ਜਾਣਿਆਂ ਨੇ ਹਾਊਸ ਆਫ ਕਾਮਨ ਦੇ ਵਿੱਚ ਸੀਟਾਂ ਜਿੱਤੀਆਂ ਸੀ। 2019 ਦੇ ਵਿੱਚ ਇਹ ਆંકੜਾ ਸੀ 47, ਜਿਨ੍ਹਾਂ ਚੋਂ 22 ਜਾਣੇ ਜਿਹੜੇ ਉਹ ਇਲੈਕਟ ਹੋਏ ਸੀ। ਇਸ ਵਾਰ 65 ਜਿਹੜਾ ਉਹ ਮੰਨਿਆ ਜਾ ਰਿਹਾ ਵੀ 65 ਜਿਹੜੇ ਕੈਂਡੀਡੇਟਸ ਆ ਪੰਜਾਬੀ ਡਿਸੈਂਟ ਦੇ, ਜਿਹੜੇ ਓਵਰਆਲ ਇਲੈਕਸ਼ਨ 2025 ਦੀਆਂ ਜਿਹੜੀਆਂ ਉੱਥੇ ਰਨ ਕਰ ਰਹੇ ਆ, ਉਸ ਦੇ ਲਈ
ਜਿਹੜੇ ਉਹ ਹੋਣਗੇ। ਸੋ ਇਹਨਾਂ ਵਿੱਚੋਂ ਗੁਰਜਸਪਾਲ ਸਿੰਘ, ਜੇ ਤੁਸੀਂ ਕੁਛ ਕੁ ਜਿਹੜੇ ਕੋਈ ਅਹਿਮ ਚਿਹਰੇ ਜਾਂ ਕੋਈ ਮੰਤਰੀ, ਜੇ ਉਹਨਾਂ ਦੇ ਕੁਝ ਆંકੜੇ ਤੁਹਾਡੇ ਕੋਲ ਜਾਂ ਉਹਨਾਂ ਦੀਆਂ ਰਾਈਡਿੰਗਸ ਦੀ ਜਿਹੜੀ ਇਨਫੋਰਮੇਸ਼ਨ ਜੇ ਤੁਹਾਡੇ ਕੋਲ ਮੌਜੂਦ ਹੈਗੀ ਆ, ਤੇ ਆਪਾਂ ਥੋੜੇ ਬਹੁਤੇ ਉਹ ਸ਼ੇਅਰ ਕਰ ਲਈਏ। ਹਾਂਜੀ, ਹਾਂ। ਸੋ ਇਹਦੇ ਵਿੱਚ ਆਪਾਂ ਜਿਹੜਾ ਦੇਖੋ ਬਰੈਂਪਟਨ ਹੈ, ਜਿਹੜੀਆਂ ਬਰੈਂਪਟਨ ਦੀਆਂ 3-4 ਸੀਟਾਂ ਹੈਗੀਆਂ, ਕਿਉਂਕਿ ਬਰੈਂਪਟਨ ਦੇ ਵਿੱਚ ਆਪਣੀ ਬਹੁਤ ਜ਼ਿਆਦਾ ਆਬਾਦੀ ਹੈਗੀ। ਪਾਪੂਲੇਸ਼ਨ ਆ। ਹਾਂਜੀ, ਕੈਲਗਰੀ ਆਪਣੇ ਲਈ ਇੰਪੋਰਟੈਂਟ ਹੈ, ਸਰੀ ਇੰਪੋਰਟੈਂਟ ਹੈ। ਸੋ ਆਪਾਂ ਉਹਨਾਂ ਤੇ ਮੋਟੀ ਝਾਤ ਮਾਰ ਲੈਂਦੇ ਹਾਂ। ਤੁਸੀਂ ਕਿਉਂਕਿ ਕੈਲੀਫੋਰਨੀਆ ਚ ਤੇ ਸਾਡੀ ਜਿਹੜੀ ਬਹੁਤ ਜ਼ਿਆਦਾ ਲਿਸਨਰਸ਼ਿਪ ਹੈ ਉਹ ਵੈਸਟ ਕੋਸਟ ਤੇ ਹੈ। ਸੋ ਆਪਾਂ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਕਰ ਲੈਂਦੇ ਹਾਂ। ਹਾਂ ਸੋ ਜੀ। ਜਿਹੜੀ ਸਰੀ ਸੈਂਟਰ ਦੀ ਸੀਟ ਹੈ, ਉਹਦੇ ਵਿੱਚ ਜਿਹੜੇ ਇਸ ਵੇਲੇ ਆਪਣੇ MP ਹੈਗੇ, ਉਹ ਹੈਗੇ ਰਣਦੀਪ ਸਰਾਏ। ਰਣਦੀਪ ਸਰਾਏ ਇਹ ਉਹੀ ਹੈ, ਜਦੋਂ ਟਰੂਡੋ ਹੋਣੀ ਪੰਜਾਬ ਭਾਰਤ ਗਏ ਸੀਗੇ ਤੇ ਉਦੋਂ ਇਹਨਾਂ ਤੇ ਦੋਸ਼ ਵੀ ਲੱਗੇ ਸੀਗੇ ਵੀ ਇਹ ਆਪਣੇ ਬੰਦਿਆਂ ਨੂੰ ਸਿਕਿਉਰਿਟੀ ਕਲੀਅਰੈਂਸ ਤੋਂ ਬਿਨਾਂ ਕਿਵੇਂ ਅੰਦਰ ਲੈ ਗਏ, ਤੇ ਉਹਦਾ ਕਾਫੀ ਰੌਲਾ ਪਿਆ ਸੀਗਾ। ਸੋ ਉਹ ਲਿਬਰਲ ਪਾਰਟੀ ਦੇ ਕੈਂਡੀਡੇਟ ਤੇ ਸਿਟਿੰਗ MP ਨੇ। ਉਹਨਾਂ ਦੇ ਵਿਰੋਧ ਚ ਕੰਜ਼ਰਵੇਟਿਵ ਵੱਲੋਂ ਰਾਜਵੀਰ ਸਿੰਘ ਢਿੱਲੋਂ ਜਿਹੜੇ ਖੜੇ ਹੋਏ ਨੇ। ਸੋ ਜਿਹੜੀ ਇੱਥੇ ਪਾਰਟੀ ਹੈਗੀ ਆ, ਉਹ ਜਿਹੜੇ ਮੇਨ ਲੜਾਈ ਹੈਗੀ ਆ, ਉਹ ਹੈਗੀ ਆ ਕੰਜ਼ਰਵੇਟਿਵ ਤੇ ਲਿਬਰਲ ਦੇ ਵਿੱਚ ਹੀ, ਤੇ ਬਹੁਤ ਕਲੋਜ਼ ਹੈ। ਸੋ ਜਿਹੜੀ 338 ਕੈਨੇਡਾ ਹੈ, ਜਿਹੜੀ ਕੈਨੇਡਾ ਦਾ ਜਿਹੜਾ ਮੇਨ ਪੋਲਿੰਗ ਉਹ ਹੈਗਾ, ਉਹ ਕਹਿ ਰਿਹਾ ਵੀ ਇਹ ਟਾਸ ਅਪ ਹੈ। ਜ਼ਿਆਦਾ ਚਾਂਸਸ ਹੈਗੇ ਆ ਲਿਬਰਲ ਦੇ ਹੱਕ ਦੇ ਜਾਣ ਦੇ ਵਿੱਚ, ਪਰ ਜਿਹੜਾ ਟਾਸ ਅਪ ਦਾ ਮਤਲਬ ਹੁੰਦਾ ਕਿਸੇ ਵੀ ਪਾਸੇ ਜਾ ਸਕਦੀ ਹੈ। ਸਿਕਿਉਰ ਨਹੀਂ ਹੈ ਕਿਸੇ ਦੀ ਵੀ, ਸਿਕਿਉਰ ਨਹੀਂ ਹੈਗੀ। ਸੋ 45% ਚਾਂਸ ਹੈਗੇ ਆ ਲਿਬਰਲ ਦੇ ਤੇ 42% ਚਾਂਸ ਹੈਗੇ ਆ ਕੰਜ਼ਰਵੇਟਿਵ ਦੇ। ਪਰ ਉਹ ਕਹਿੰਦੇ ਵੀ ਉਹ ਕਿਉਂਕਿ ਇਹਨਾਂ ਪਲੱਸ ਮਾਈਨਸ ਦਾ ਮਾਰਜਨ ਹੁੰਦਾ ਤੇ ਪਲੱਸ ਮਾਈਨਸ 9% ਦਾ ਦੋਨਾਂ ਲਈ ਮਾਰਜਨ ਹੈ। ਸੋ ਹੋ ਸਕਦਾ ਵੀ ਜਿਹੜੇ ਉੱਥੋਂ ਦੇ ਸਿਟਿੰਗ MP ਰਣਦੀਪ ਸਰਾਏ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਬਹੁਤ ਮਸ਼ਹੂਰ ਨੇ, ਤੇ ਵੀ ਉਹ ਆਪਣੀ ਇਹ ਸੀਟ ਕੰਜ਼ਰਵੇਟਿਵ ਪਾਰਟੀ ਦੇ ਰਾਜਵੀਰ ਸਿੰਘ ਢਿੱਲੋਂ ਹੋਣਾ ਨੂੰ ਗਵਾ ਦੇਣ। ਅੱਛਾ, ਸੋ ਇਹ ਫਲਿਪ ਹੋ ਸਕਦੀ ਹੈ ਸੀਟ। ਬਿਲਕੁਲ ਫਲਿਪ ਹੋ ਸਕਦੀ ਹੈ ਜੀ। ਤੇ ਜਿਹੜੀ ਉਹ ਤੋਂ ਅਗਲੀ ਸੀਟ ਹੈ, ਜਿੱਥੇ ਜਿਹੜੀ ਬਹੁਤ ਜ਼ਿਆਦਾ ਵੱਕਾਰੀ ਸੀਟ ਹੈ ਜੀ, ਉਹ ਹੈਗੀ ਹੈ ਸਰੀ ਨਿਊਟਨ ਦੀ। ਕਿਉਂਕਿ ਜਿਹੜੇ ਪੰਜਾਬੀ ਭਾਈਚਾਰੇ ਦੇ MLA MP ਹੈਗੇ ਆ, ਉਹਨਾਂ ਵਿੱਚੋਂ ਸੁਖ ਧਾਲੀਵਾਲ ਦਾ ਨਾਮ ਮੇਰੇ ਖਿਆਲ ਨਾਲ ਸਾਰਿਆਂ ਨੇ ਸੁਣਿਆ। ਹਾਂਜੀ। ਸੋ ਸਰੀ ਨਿਊਟਨ ਤੋਂ ਜਿਹੜੀ ਇਹ ਸੁਖ ਧਾਲੀਵਾਲ ਹੋਣੀ ਉੱਥੋਂ ਲਿਬਰਲ ਪਾਰਟੀ ਦੇ ਸਿਟਿੰਗ MP ਆ ਤੇ ਉੱਥੋਂ ਦੇ ਕੈਂਡੀਡੇਟ ਆ, ਤੇ ਉਹਨਾਂ ਦੇ ਅਗੇਂਸਟ ਐਤਕੀ ਜਿਹੜੇ ਖੜੇ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ ਹਰਜੀਤ ਸਿੰਘ ਗਿੱਲ ਬਹੁਤ ਹੀ ਉੱਘੇ ਰੇਡੀਓ ਕਮੈਂਟੇਟਰ ਨੇ। ਕਈ ਸਾਲਾਂ ਤੋਂ ਵੈਨਕੂਵਰ ਸਰੀ ਇਲਾਕੇ ਦੇ ਵਿੱਚ ਰੇਡੀਓ ਸ਼ੋਅ ਕਰਦੇ ਆ ਰਹੇ ਨੇ। ਉਹਨਾਂ ਦੀ ਆਪਣੀ ਬਹੁਤ ਸਟਰੋਂਗ ਫੋਲੋਇੰਗ ਹੈ। ਪਿਛਲੀ ਵਾਰੀ ਉਹ NDP ਵੱਲੋਂ ਇਲੈਕਸ਼ਨ ਲੜੇ ਸੀਗੇ ਤੇ ਉਹ ਨਹੀਂ ਸੀ ਜਿੱਤ ਸਕੇ, ਤੇ ਇਹ ਐਤਕੀ ਉਹ ਕੰਜ਼ਰਵੇਟਿਵ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਨੇ। ਛਾਲ ਵੀ ਦੂਰੋਂ ਮਾਰੀ ਆ। ਹਾਂਜੀ, ਤੇ ਉਹੀ ਗੱਲ ਥੋੜੀ ਜੀ ਉਹਨਾਂ ਦੇ ਅਗੇਂਸਟ ਜਾ ਰਹੀ ਹੈ। ਸੋ ਜਿਹੜੇ ਪੋਲਸ ਕਹਿ ਰਹੇ ਆ, ਉਹ ਕਹਿ ਰਹੇ ਆ ਵੀ ਇਹ ਲਿਬਰਲਸ ਦੀ ਸੁਖ ਧਾਲੀਵਾਲ ਹੋਣਾ ਦੀ ਇਹ ਸੇਫ ਸੀਟ ਹੈ। ਸਾਰੇ ਪੋਲਸ ਇਹ ਕਹਿ ਰਹੇ ਆ। ਪਰ ਜਿਹੜੇ ਹਰਜੀਤ ਧਾਲੀਵਾਲ ਹੋਣਾ ਦਾ ਆਪਣਾ ਬਹੁਤ ਆਧਾਰ ਹੈ ਤੇ ਉਹਨਾਂ ਨੇ ਪੂਰਾ ਜ਼ੋਰ ਲਾਇਆ, ਤੇ ਨੋ ਡਾਊਟ ਵਧੀਆ ਕੈਂਡੀਡੇਟ ਵੀ ਨੇ। ਸੋ ਪਰ ਇਸ ਵੇਲੇ ਅਨਫੋਰਚੂਨੇਟਲੀ ਇਹ ਲੱਗ ਰਿਹਾ ਵੀ ਕਿਉਂਕਿ ਉਹ NDP ਚੋਂ ਕੰਜ਼ਰਵੇਟਿਵ ਚ ਚਲੇ ਗਏ, ਸੋ ਇਹ ਗੱਲ ਉਹਨਾਂ ਦੇ ਪੱਖ ਚ ਨਹੀਂ, ਉਲਟ ਜਾ ਰਹੀ ਆ। ਹਾਂਜੀ, ਵੀ ਪਰ ਉਹਦੇ ਚ ਦੂਜੀ ਗੱਲ ਸੀਗੀ ਵੀ ਜੇ ਕੰਜ਼ਰਵੇਟਿਵ ਦੀ ਸਰਕਾਰ ਬਣਦੀ ਤੇ ਉਹਦੇ ਚ ਜੇ ਹਰਜੀਤ ਸਿੰਘ ਗਿੱਲ ਹੋਣੀ ਜਾਂਦੇ ਆ ਉਸ ਸਰਕਾਰ ਦੇ ਵਿੱਚ, ਉਹਦਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਫਾਇਦਾ ਹੋ ਸਕਦਾ ਸੀ। ਹਰਜੀਤ ਸਿੰਘ ਗਿੱਲ ਉਹ ਪੀਅਰ ਪੋਲੀਏਵ ਦੇ ਕਾਫੀ ਨੇੜੇ ਦੇ ਕੈਂਡੀਡੇਟਸ ਦੇ ਵਿੱਚੋਂ। ਪੀਅਰ ਪੋਲੀਏਵ ਬਹੁਤ ਵਾਰੀ ਇਹਨਾਂ ਦੇ ਸ਼ੋਅ ਦੇ ਵਿੱਚ ਆਏ ਤੇ ਇਹਨਾਂ ਦੇ ਸ਼ੋਅ ਦੇ ਥਰੂ ਹੀ ਉਹਨਾਂ ਨੇ ਪੰਜਾਬੀ ਕਮਿਊਨਿਟੀ ਨਾਲ ਕਨੈਕਟ ਕੀਤਾ। ਉਹਦਾ ਪੰਜਾਬੀ ਤੇ ਸਿੱਖ ਕਮਿਊਨਿਟੀ ਨੂੰ ਫਾਇਦਾ ਹੋ ਸਕਦਾ। ਸੋ ਸੁਖ ਧਾਲੀਵਾਲ ਵੀ ਦੇਖੋ ਜਿਹੜੇ ਮਸਲੇ ਹੈਗੇ ਆ, ਉਹਨਾਂ ਦੇ ਅਗੇਂਸਟ ਵੀ ਬਹੁਤ ਗੱਲਾਂ ਹੈਗੀਆਂ ਨੇ ਵੀ ਹਾਂ ਜਿਹੜੀ ਇਮੀਗ੍ਰੇਸ਼ਨ ਮਿਸਮੈਨੇਜਮੈਂਟ ਦੇ ਵਿੱਚ ਲੋਕੀ ਕਹਿੰਦੇ ਆ ਵੀ ਹਾਂ ਸੁਖ ਧਾਲੀਵਾਲ ਉਹਨਾਂ ਨੇ ਨਹੀਂ ਉਹਨਾਂ ਜੋ ਉਹ ਕਰ ਸਕਦੇ ਸੀ ਨਹੀਂ ਹੋਇਆ, ਜਾਂ ਉਹਨਾਂ ਤੇ ਹੋਰ ਕਈ ਇਲਜ਼ਾਮ ਲੱਗਦੇ ਆ। ਪਰ ਫਿਰ ਵੀ ਉਹਨਾਂ ਦਾ ਜਿਹੜੀ ਕਮਿਊਨਿਟੀ ਦੇ ਵਿੱਚ ਜਿਹੜਾ ਨਾਮ ਹੈ ਉਹ ਇੱਜ਼ਤ ਨਾਲ ਲਿਆ ਜਾਂਦਾ, ਤੇ ਹਰਜੀਤ ਸਿੰਘ ਗਿੱਲ ਹੋਣਾ ਦਾ ਵੀ ਨਾਮ ਕਮਿਊਨਿਟੀ ਦੇ ਵਿੱਚ ਇੱਜ਼ਤ ਨਾਲ ਲਿਆ ਜਾਂਦਾ। ਸੋ ਇੱਥੇ ਕੀ ਪੋਲਸ ਕੀ ਕਹਿੰਦੇ, ਕਿਹਦਾ ਪਲੜਾ ਭਾਰੀ? ਸੁਖ ਧਾਲੀਵਾਲ ਹੋਣਾ ਨੂੰ ਜੀ ਇਹ ਕਲੀਅਰ LPC ਮਤਲਬ ਕਹਿ ਰਿਹਾ ਵੀ ਸੇਫ ਸੀਟ ਹੈ ਉਹਨਾਂ ਦੀ। ਅੱਛਾ, ਉਹਨਾਂ ਦੀ ਸੇਫ ਸੀਟ ਹੈ, ਉਹਨਾਂ ਦੀ ਸੇਫ ਸੀਟ ਹੈ। ਸੋ ਜੇ ਤੇ ਦੇਖੋ ਜੇ ਲਿਬਰਲ ਦੀ ਸਰਕਾਰ ਆਉਂਦੀ ਹੈ ਤੇ ਸੁਖ ਧਾਲੀਵਾਲ ਹੈਗੇ ਆ ਤਾਂ ਉਹ ਵਧੀਆ ਹੀ ਗੱਲ ਹੈ। ਇਹ ਉਹਨਾਂ ਦੇ ਲਈ ਜਿਹੜਾ ਵਧੀਆ ਗੱਲ ਜਿਹੜੀ ਰਹਿੰਦੀ ਆ। ਤੇ ਅਗਲੀ ਸੀਟ ਕਿਹੜੀ ਹੈ ਜੀ? BC ਦੇ ਵਿੱਚ ਹੀ ਜਿਹੜੀ ਵੈਨਕੂਵਰ ਗ੍ਰਾਨਵਿਲ ਦੀ ਸੀਟ ਹੈਗੀ ਆ, ਉੱਥੇ ਆਪਣਾ ਜਿਹੜੇ ਲਿਬਰਲ ਦੇ ਕੈਂਡੀਡੇਟ ਹੈਗੇ ਆ ਤਾਲਿਬ ਨੂਰ ਮੁਹੰਮਦ। ਸੋ ਪੰਜਾਬੀ ਓਰੀਜਨ ਦੇ ਤਾਂ ਨਹੀਂ ਹੈਗੇ, ਹੋ ਸਕਦਾ ਵੀ ਪਾਕਿਸਤਾਨ ਪੰਜਾਬ ਦੇ ਹੋਣ,
ਤੇ ਕੰਜ਼ਰਵੇਟਿਵ ਤੋਂ ਮੇਰੀ ਰੋਜਰਸ ਉਹਨਾਂ ਦਾ ਮੈਨੂੰ ਲੱਗਦਾ ਕੈਨੇਡੀਅਨ ਡਿਸੈਂਟ ਜਾਂ ਯੂਰੋਪੀਅਨ ਡਿਸੈਂਟ ਹੀ ਹੈ, ਤੇ ਐਨਡੀਪੀ ਵੱਲੋਂ ਸੁਖੀ ਸਹੂਲਤਾਂ ਨੇ ਉੱਥੇ, ਪਰ ਇਹ ਲਿਬਰਲ ਪਾਰਟੀ ਵੱਲ ਬਿਲਕੁਲ ਹੀ ਜਾਂਦੀ ਦਿਖ ਰਹੀ ਹੈ ਸੀਟ। ਜਿਹੜੀ ਇੱਥੇ ਇੰਪੋਰਟੈਂਟ ਸੀਟ ਹੈਗੀ ਹੈ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹ ਹੈਗੀ ਜਿੱਥੋਂ ਜਗਮੀਤ ਸਿੰਘ ਹੋਣੀ ਲੜ ਰਹੇ ਆ, ਬਰਨਲੀ ਸੈਂਟਰਲ ਦੀ। ਐਨਡੀਪੀ ਪਾਰਟੀ ਦੇ ਲੀਡਰ ਹੈ ਤੇ ਇੰਪੋਰਟੈਂਟ ਸੀਟ ਹੈ, ਪਰ ਉੱਥੋਂ ਜਗਮੀਤ ਸਿੰਘ ਤੀਜੇ ਨੰਬਰ ਤੇ ਜਿਹੜੀਆਂ ਕਰੰਟ ਪੋਲਸ ਆ ਉਹਨਾਂ ਦੇ ਵਿੱਚ ਆ ਰਹੇ ਆ। ਸੋ ਇਹ ਥੋੜੀ ਆਪਣੇ ਭਾਈਚਾਰੇ ਲਈ ਜਿਹੜੀਆਂ ਕੋਈ ਚੰਗੇ ਸਾਈਨ ਨਹੀਂ ਹੈਗੇ, ਕਿਉਂਕਿ ਪਾਰਟੀ ਦਾ ਲੀਡਰ ਹੋਣਾ ਤੇ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਆਉਣਾ, ਪਰ ਉਹ ਤੀਜੇ ਨੰਬਰ ਤੇ ਚਲੇ ਜਾਣਾ। ਸੋ ਇਸ ਵੇਲੇ ਉਹ ਲੱਗ ਰਿਹਾ ਵੀ ਉਹ ਜਿਹੜੀ ਸੀਟ ਹੈ ਉਹ ਲਿਬਰਲ ਪਾਰਟੀ ਨੂੰ ਜਾ ਸਕਦੀ ਹੈ। ਲਿਬਰਲ ਪਾਰਟੀ ਵੱਲੋਂ ਵੇਡ ਵੀ ਲਿੰਗ ਚੈਂਗ, ਉਹ ਚਾਈਨੀਜ਼ ਭਾਈਚਾਰੇ ਦੇ ਕੈਂਡੀਡੇਟ ਲੱਗਦੇ ਆ, ਉਹ ਕਲੀਅਰਲੀ ਉਹ ਸੀਟ ਕੱਢ ਕੇ ਲੈ ਕੇ ਜਾ ਰਹੇ ਆ। ਸੋ ਇਹ ਜਗਮੀਤ ਸਿੰਘ ਦੇ ਲਈ ਵੀ ਤੇ ਐਨਡੀਪੀ ਦੇ ਵੀ ਵਕਾਰ ਦੀ ਸਵਾਲ ਬਣ ਜਾਣਾ ਜੀ। ਸੋ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ। ਅੱਛਾ, ਹੋਰ ਆਪਾਂ ਕੈਂਡੀਡੇਟਸ ਦੀ ਵੀ ਗੱਲ ਗੁਰਜਸਪਾਲ ਕਰਦੇ ਹਾਂ, ਨਾਲ ਦੇ ਨਾਲ ਲੋਕ ਹੁਣ ਜਦੋਂ ਇੱਕ ਤਾਂ ਚਲੋ ਰਿਪਰੈਜ਼ੈਂਟੇਸ਼ਨ ਹੁੰਦੀ ਆ, ਡਾਈਵਰਸਿਟੀ ਦੀ ਗੱਲ ਆਉਂਦੀ ਆ, ਜਦੋਂ ਆਪਾਂ ਕੈਂਡੀਡੇਟਸ ਵੱਖ-ਵੱਖ ਬੈਕਗਰਾਊਂਡਸ ਤੋਂ ਆਉਂਦੇ ਜਿਹੜੇ ਉਹ ਦੇਖਦੇ ਆ, ਆਪਣੇ ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਦੀ ਆ ਵੀ ਹਾਂ ਜੀ ਸਾਡੇ ਮਸਲੇ, ਸਾਡੀਆਂ ਗੱਲਾਂ, ਸਾਡੇ ਇਸ਼ੂਜ਼ ਉਹ ਜਿਹੜੇ ਇਸ ਦੇ ਨਾਲ ਚੁੱਕ ਹੁੰਦੇ ਆ। ਲੋਕਾਂ ਦੀਆਂ ਕੀ ਆਸਾਂ ਉਮੀਦਾਂ ਹੁੰਦੀਆਂ ਆ ਇੱਕ ਨਾਰਮਲ ਐਮਪੀ ਤੋਂ, ਇੱਕ ਜਦੋਂ ਆਪਣਾ ਆ ਜਾਂਦਾ ਆ, ਇੱਕ ਜਦੋਂ ਪੰਜਾਬੀ ਜਿਹੜਾ ਹੋਵੇ, ਵੀ ਉਹ ਤੋਂ ਕੀ ਆਸਾਂ ਉਮੀਦਾਂ ਜਿਹੜੇ ਲੋਕ ਆ ਉਹ ਰੱਖਦੇ ਆ ਤੇ ਕੀ ਰੱਖਣੀਆਂ ਚਾਹੀਦੀਆਂ? ਸੋ ਜਿਹੜੀਆਂ ਆਸਾਂ ਉਮੀਦਾਂ ਰੱਖਣੀਆਂ ਚਾਹੀਦੀਆਂ ਉਹ ਬਹੁਤੇ ਬੰਦੇ ਆਪਣੇ ਨਹੀਂ ਰੱਖਦੇ। ਇਹ ਸਾਡੇ ਭਾਈਚਾਰੇ ਦੀ ਤਰਾਸਦੀ ਹੈ ਵੀ ਜੇ ਅਸੀਂ ਕਲੈਕਟਿਵਲੀ ਜੋ ਸਾਨੂੰ ਆਸਾਂ ਉਮੀਦਾਂ ਰੱਖਣੀਆਂ ਚਾਹੀਦੀਆਂ ਨੇ, ਜੇ ਅਸੀਂ ਉਹ ਰੱਖੀਏ ਤਾਂ ਆਪਾਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ। ਜਿਵੇਂ ਕਲੈਕਟਿਵਲੀ ਅਸੀਂ ਇੱਥੋਂ ਦੇ ਜਿਹੜਾ ਪੰਜਾਬੀ ਵੋਟ ਹੈ ਤੇ ਸਿੱਖ ਵੋਟ ਹੈ, ਉਹ ਇੱਥੋਂ ਦੀ ਇਲੈਕਸ਼ਨ ਨੂੰ, ਇੱਥੋਂ ਦੀ ਪਾਰਟੀ ਪੋਲਿਟਿਕਸ ਨੂੰ ਅਫੈਕਟ ਕਰਦੀ ਹੈ, ਉਹ ਇੱਕ ਮੇਜਰ ਫੋਰਸ ਹੋ ਸਕਦੀ ਹੈ। ਪਰ ਉਹਦੇ ਚ 2-3 ਕਾਰਨ ਹੋ ਜਾਂਦੇ। ਇੱਕ ਤਾਂ ਬਹੁਤ ਜਿਹੜੀ ਕਮਿਊਨਿਟੀ ਡਿਵਾਈਡਡ ਹੈ, ਤੇ ਉਹ ਚਲੋ ਠੀਕ ਹੈ ਵੀ ਹੁਣ ਕੋਈ ਫਿਸਕਲੀ ਕੰਜ਼ਰਵੇਟਿਵ ਹੋ ਸਕਦਾ, ਕੋਈ ਸੋਸ਼ਲੀ ਕੰਜ਼ਰਵੇਟਿਵ ਹੋ ਸਕਦਾ, ਕੋਈ ਫਿਸਕਲੀ ਲਿਬਰਲ ਹੋ ਸਕਦਾ, ਕੋਈ ਸੋਸ਼ਲੀ ਲਿਬਰਲ ਹੋ ਸਕਦਾ। ਕੋਈ ਕਹਿੰਦਾ ਵੀ ਜਿਹਦਾ ਟੱਬਰ ਸਾਰਾ ਆ ਗਿਆ ਉਹ ਕਹਿੰਦਾ ਵੀ ਬਸ ਇਮੀਗ੍ਰੇਸ਼ਨ ਬੰਦ ਕਰ ਦਿਓ, ਜਿਹਦਾ ਹਜੇ ਟੱਬਰ ਰਹਿੰਦਾ ਉਹ ਕਹਿੰਦਾ ਵੀ ਨਹੀਂ ਲਿਬਰਲ ਪਾਰਟੀ ਚਾਹੀਦੀ ਹੈ, ਇਮੀਗ੍ਰੇਸ਼ਨ ਖੁੱਲੀ ਰੱਖੇ, ਮੇਰੇ ਹਜੇ ਚਾਚੇ ਦੇ ਮੁੰਡੇ ਨੇ ਆਉਣਾ, ਤਾਏ ਦੇ ਮੁੰਡੇ ਨੇ ਆਉਣਾ, ਜਿਹੜੇ ਸਾਡੇ ਪਰਸਨਲ ਮਫਾਦ ਹੈ, ਹਨਾ। ਸੋ ਇੱਕ ਤਾਂ ਜਿਹੜੇ ਮਸਲਿਆਂ ਦੇ ਉੱਤੇ ਲੋਕੀ ਪਾਰਟੀ ਲਾਈਨ ਚੂਜ਼ ਕਰਦੇ ਆ, ਪਰ ਜ਼ਿਆਦਾਤਰ ਆਪਣੇ ਬੰਦੇ ਕਿਸ ਬੇਸ ਤੇ ਵੋਟ ਪਾਉਂਦੇ ਆ, ਉਹ ਹੈਗਾ ਵੀ ਸਾਨੂੰ ਸਾਡੇ ਜਾਣਕਾਰ ਨੇ ਕੀ ਕਿਹਾ, ਜਾਂ ਸਾਡੇ ਭੋਗਾਂ ਤੇ ਸਾਡੇ ਅਖੰਡ ਪਾਠਾਂ ਤੇ ਕੌਣ ਆਉਂਦਾ, ਜਾਂ ਅਸੀਂ ਦਫ਼ਤਰ ਵਿੱਚ ਜਾ ਕੇ ਕਿਹੜੇ ਲੀਡਰ ਨੂੰ ਮਿਲ ਸਕਦੇ ਆ, ਸਾਨੂੰ ਐਕਸੈਸਿਬਲ ਕਿਹੜਾ ਲੀਡਰ ਹੈ। ਇਹ ਕੋਈ ਮਾੜੀ ਗੱਲ ਨਹੀਂ ਹੈ, ਪਰ ਉਸ ਲੀਡਰ ਨੂੰ ਜਾ ਕੇ ਅਸੀਂ ਕਹਿਣਾ ਕੀ ਆ, ਉਸ ਤੋਂ ਕੰਮ ਕੀ ਕਰਨਾ, ਕੀ ਅਸੀਂ ਉਸ ਲੀਡਰ ਨਾਲ ਗੱਲ ਕਰਦੇ ਹਾਂ ਵੀ ਯਾਰ ਸਾਡੇ ਇਲਾਕੇ ਦੇ ਵਿੱਚ ਕ੍ਰਾਈਮ ਵੱਧ ਰਿਹਾ ਜਾਂ ਘਟ ਰਿਹਾ ਹੈ, ਜਾਂ ਪੁਲਿਸਿੰਗ ਲਈ ਤੂੰ ਕੀ ਕਰ ਰਿਹਾ, ਜਾਂ ਹੈਲਥ ਕੇਅਰ ਦਾ ਮਸਲਾ ਹੈ, ਜਾਂ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਮਸਲਾ ਹੈ। ਕੀ ਅਸੀਂ ਉਹ ਵਾਲੇ ਮਸਲੇ ਆਪਣੇ ਲੀਡਰਸ ਨਾਲ ਡਿਸਕਸ ਕਰਦੇ ਹਾਂ ਜਿਹੜੇ ਸਾਨੂੰ ਕਰਨੇ ਚਾਹੀਦੇ ਆ। ਜਦੋਂ ਦੇਖੋ, ਮੈਂ ਕੈਨੇਡੀਅਨ ਜਿਹੜੇ ਮੈਨੀਟੋਬਾ ਤੋਂ ਬਾਹਰ ਵਾਲੇ ਲੀਡਰਾਂ ਨਾਲ ਮੈਂ ਕਦੇ ਨਾ ਉਹਨਾਂ ਨੂੰ ਮਿਲਿਆ, ਨਾ ਮੈਂ ਉਹਨਾਂ ਨਾਲ ਵਿਚਰਿਆ, ਪਰ ਮੈਨੀਟੋਬਾ ਦੇ ਵਿੱਚ ਹਾਂਜੀ ਮੈਂ ਤਿੰਨੇ ਪਾਰਟੀਆਂ ਦੇ ਲੀਡਰਾਂ ਨਾਲ ਵਿਚਰਦਾ ਤੇ ਉਹਨਾਂ ਨੂੰ ਮੈਂ ਮਿਲਦਾ। ਸੋ ਉਹਨਾਂ ਤੋਂ ਜਿਹੜੀ ਗੱਲਾਂ ਸੁਣਨ ਨੂੰ ਆਉਂਦੀਆਂ, ਉਹ ਕਹਿੰਦੇ ਵੀ ਜਨਰਲੀ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਹੈ ਉਹ ਇਹਨਾਂ ਮਸਲਿਆਂ ਦੇ ਉੱਤੇ ਨਹੀਂ ਰੇਜ਼ ਕਰਦੇ ਪੁਆਇੰਟਸ। ਅੱਛਾ, ਕਿਉਂਕਿ ਕੀ ਦੱਸਦੇ, ਕਿਹੜੀਆਂ ਗੱਲਾਂ ਕਰਦੇ ਆ? ਮਤਲਬ ਉਹ ਤਾਂ ਮੇਨ ਇਹੀ ਹੁੰਦਾ ਵੀ ਤੁਸੀਂ ਸਾਡੇ ਭੋਗ ਤੇ ਆ ਜਿਓ, ਫੋਟੋ ਖਿੱਚ ਲਈਏ, ਹਨਾ ਵੀ ਮਤਲਬ ਮੈਂ, ਤੁਸੀਂ ਮੰਨੋਗੇ ਵੀ ਜਦੋਂ 2014 ਦੀ ਇਲੈਕਸ਼ਨ ਹੋਈ ਹੈ, ਮੈਂ ਪਹਿਲੀ ਵਾਰੀ ਲਿਬਰਲ ਪਾਰਟੀ ਦੇ ਕੈਂਡੀਡੇਟਸ ਨੂੰ ਮਿਲਿਆ ਤੇ ਮੈਂ ਫੰਡ ਰੇਜ਼ਿੰਗਸ ਤੇ ਗਿਆ, ਤੇ ਫਿਰ ਮੈਂ ਕੰਜ਼ਰਵੇਟਿਵ ਪਾਰਟੀ ਦੇ, ਉਹ ਪਹਿਲਾ ਸਵਾਲ ਮੈਨੂੰ ਉਹਨਾਂ ਨੇ ਪੁੱਛਣਾ, ਅੱਛਾ ਤੇਰਾ ਪੰਜਾਬ ਚ ਪਿੰਡ ਕਿਹੜਾ? ਮੈਂ ਕਹਿਣਾ ਜੀ ਮੈਂ ਤਾਂ ਰੋਪੜ ਜ਼ਿਲ੍ਹੇ ਦਾ। ਤਾਂ ਉਹਨਾਂ ਨੇ ਕਹਿਣਾ ਵੀ ਅੱਛਾ ਤੂੰ ਮੋਗੇ ਦਾ ਨਹੀਂ ਗਾ? ਮੈਂ ਮੋਗੇ ਕਿਸੋਂ, ਵਿਨੀਪੈਗ ਦੇ ਵਿੱਚ ਮੋਗਾ ਬਹੁਤ ਹੈ, ਮੈਂ ਮੋਗੇ ਜਾ ਕੇ ਆਇਆ ਹੋਇਆ, ਮੈਂ ਚੰਡੀਗੜ੍ਹ ਜਾ ਕੇ ਆਇਆ ਹੋਇਆ, ਮੈਂ ਦਰਬਾਰ ਸਾਹਿਬ ਜਾ ਕੇ ਆਇਆ ਹੋਇਆ। ਸੋ ਗੱਲ ਕੀ ਹੈ ਵੀ ਉਹ ਕੀ ਹੈ ਵੀ ਯਾਰ ਮੈਂ ਤੇਰੇ ਨਾਲ ਕਨੈਕਟ ਕਰਦਾ, ਮੈਂ ਤੇ ਲੋਕੀ ਇਸ ਗੱਲ ਤੋਂ ਅੱਛਾ ਫਿਰ ਕਹਿਣਾ ਹੀ ਹੈਗਾ ਪਿਕਚਰ ਵੀ ਦੀ ਫੋਟੋ ਖਿਚਾ ਲਈ ਤੇ ਹਾਂ ਵੋਟ ਪਾਤੀ, ਤੇ ਜਿਹੜੀ ਜਾਂ ਫਿਰ ਇੱਕ ਦੂਜੇ ਨੇ ਸੱਦ ਲਿਆ ਉਹਦੇ ਕਰਕੇ ਫੰਡ ਰੇਜ਼ਿੰਗ ਕਰਕੇ ਜਿਹੜੀਆਂ ਸਾਡੇ ਸਿਆਸਤਦਾਨ ਸਿਆਣੇ ਆ, ਉਹਨਾਂ ਨੂੰ ਪਤਾ ਵੀ ਇਦਾਂ ਕਰਕੇ ਸੌਖਾ ਸਰ ਜਾਂਦਾ। ਬਿਲਕੁਲ ਸੌਖਾ ਸਰਦਾ ਜੀ, ਬਿਲਕੁਲ ਸੌਖਾ ਸਰਦਾ, ਤੇ ਇਹਦੇ ਲਈ ਮਿਹਨਤ ਨਹੀਂ ਕਰਨੀ ਪੈਂਦੀ। ਜੇ ਅਸੀਂ ਅਸਲੀ ਮਸਲੇ ਲੈ ਕੇ ਜਾਵਾਂਗੇ ਫਿਰ ਉਹਦੇ ਨਾਲ ਉਹ ਸਿਆਸਤਦਾਨ ਫਸਦੇ ਆ, ਫਿਰ ਉਹ ਔਖੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਜੀ। ਬਿਲਕੁਲ ਉਹ ਤੋਂ ਸਾਰੇ ਸਿਆਸਤਦਾਨ ਭੱਜਦੇ ਹੀ ਹੁੰਦੇ। ਜੀ। ਸੋ
ਇਹ ਐਜ਼ ਅ ਕਲੈਕਟਿਵਲੀ ਆਪਾਂ ਨੂੰ ਐਜ਼ ਅ ਕਮਿਊਨਿਟੀ ਚਲੋ ਚੰਗੀ ਗੱਲ ਆ, ਆਪਾਂ ਵੱਧ ਤੋਂ ਵੱਧ ਕੈਂਡੀਡੇਟਸ ਦੇ ਰਹੇ ਆ, ਵਧੀਆ ਕੈਂਡੀਡੇਟਸ ਹੋਣ, ਵਧੀਆ ਜਿਹੜੀ ਉਹ ਗੱਲ ਚੱਕਣ, ਉਹ ਚੰਗੀ ਗੱਲ ਆ। ਜੀ ਬਾਕੀ ਜਿੱਥੇ ਤੁਹਾਡੇ ਨਹੀਂ ਵੀ ਹੈਗਾ ਪੰਜਾਬੀ ਕੈਂਡੀਡੇਟ, ਮੈਜੋਰਟੀ 'ਚ ਇਦਾਂ ਹੀ ਹੋਣਾ, ਤੇ ਹਾਂਜੀ ਉਹਨਾਂ ਤੋਂ ਜਿਹੜੇ ਸਹੀ ਸਵਾਲ, ਸਹੀ ਜਿਹੜੀ ਗੱਲ, ਸਹੀ ਚਰਚਾ ਜਿਹੜੀ ਆ ਉਹ ਕਰਨੀ ਜ਼ਰੂਰੀ ਹੈ। ਦੇਖੋ ਕੋਈ ਵੀ ਮਸਲਾ ਰਾਤੋਂ ਰਾਤ ਤਾਂ ਹੱਲ ਨਹੀਂ ਹੋਣਾ, ਈਵਨ ਦੋ ਤੁਸੀਂ ਜਿਹੜਾ ਮਰਜ਼ੀ ਕੈਂਡੀਡੇਟ ਜਿਹੜਾ ਉਹ ਜਿਤਾ ਕੇ ਘੱਲ ਦੋ, ਜੇ ਮਸਲਾ ਜ਼ਿਆਦਾ ਉਲਝਿਆ ਤੇ ਉਸ ਨੂੰ ਸੁਧਾਰਨ ਦੇ ਵਿੱਚ ਟਾਈਮ ਤਾਂ ਜਿਹੜਾ ਉਹ ਲੱਗਣਾ ਹੀ ਲੱਗਣਾ ਆ। ਸੋ ਇਹ ਚੀਜ਼ ਦਾ ਜ਼ਰੂਰ ਕਲੈਕਟਿਵਲੀ ਜਿਹੜਾ ਆਪਾਂ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਤੇ ਉਹ ਜਿਹੜਾ ਵੋਟਾਂ ਦਾ ਮਾਡਲ ਗੁਰਜਸਪਾਲ ਸਿੰਘ, ਜਿਹੜਾ ਜਿਸ ਨੂੰ ਅਕਸਰ ਆਪਾਂ ਪੰਜਾਬ ਵਾਲਿਆਂ ਨੂੰ ਇਹ ਕਹਿ ਕੇ ਨਿੰਦਦੇ ਵੀ ਰਹਿੰਦੇ ਆ, ਯਾਰ ਤੁਸੀਂ ਕਿਸੇ ਦੇ ਵੀ ਕਹੇ ਆਹ ਚੀਜ਼ ਦੇ ਉੱਤੇ ਵੋਟ ਪਾ ਦਿੰਦੇ, ਉਹਨੂੰ ਜੀ ਵੋਟ ਜੀ ਪਾ ਦਿੰਦੇ ਆ, ਜੀ ਜੇ ਇੱਥੇ ਵੀ ਆਪਾਂ ਉਹੀ ਕਰਨ ਲੱਗ ਗਏ ਤਾਂ ਫਿਰ ਫਾਇਦਾ ਕੋਈ ਨਹੀਂ ਹੋਣਾ। ਹਾਂਜੀ ਹਾਂ, ਨਹੀਂ ਬਿਲਕੁਲ ਇੱਥੇ ਆਪਣੀ ਕਮਿਊਨਿਟੀ ਨੂੰ ਮੇਰੇ ਖਿਆਲ ਨਾਲ ਤੇ ਆਪਾਂ ਰੇਡੀਓ ਦੇ ਰਾਹੀਂ ਹਮੇਸ਼ਾ ਇਹ ਹੋਕਾ ਦਿੰਦੇ ਰਹਿੰਦੇ ਹਾਂ ਵੀ ਆਪਾਂ ਆਪਣੇ ਬੈਠ ਕੇ ਜਦੋਂ ਅਸੀਂ ਬਹਿਨੇ, ਅਸੀਂ ਆਪਣੇ ਮਸਲੇ ਵਿਚਾਰੀਏ, ਤੇ ਉਹਨਾਂ ਮਸਲਿਆਂ ਦੇ ਉੱਤੇ ਜਦੋਂ ਅਸੀਂ ਸਾਡੇ ਲੀਡਰਸ ਨੂੰ ਮਿਲਦੇ ਹਾਂ, ਅਸੀਂ ਉਹਨਾਂ ਨੂੰ ਕਹੀਏ ਵੀ ਯਾਰ ਸਾਡੀ ਕਮਿਊਨਿਟੀ ਦੇ ਜਾਂ ਸਾਡੇ ਲਈ ਇਹ ਇੰਪੋਰਟੈਂਟ, ਤੇ ਜਿਹੜੇ ਉਹ ਮਸਲੇ ਨੇ ਉਹ ਸਾਡੇ ਬਾਕੀ ਕਮਿਊਨਿਟੀਜ਼ ਨਾਲ ਸਾਂਝੇ ਹੀ ਹੈ ਹਨਾ। ਹੁਣ ਸਰੀ ਦੇ ਵਿੱਚ ਜਿਹੜਾ ਡਰੱਗਸ ਦਾ ਮਸਲਾ ਹੈ, ਕ੍ਰਾਈਮ ਦਾ ਮਸਲਾ ਹੈ, ਜਾਂ ਸਭ ਦਾ ਹੀ ਹੈ। ਸਰੀ ਪੁਲਿਸ ਦਾ ਮਸਲਾ ਹੈ ਹਨਾ। ਹੁਣ ਸਰੀ ਪੁਲਿਸ ਤੁਸੀਂ ਦੇਖੋ ਵੀ ਉਹ ਬਣ ਗਈ, ਲੋਕਾਂ ਨੇ ਫਤਵਾ ਦੇਤਾ, ਮਤਲਬ ਹਾਲਾਂਕਿ ਉਹ ਫੈਡਰਲ ਲੈਵਲ ਦਾ ਮਸਲਾ ਨਹੀਂ ਸੀਗਾ, ਉਹ ਸਿਟੀ ਲੈਵਲ ਦਾ ਮਸਲਾ ਸੀਗਾ। ਇਸੇ ਮਸਲੇ ਤੇ ਇਲੈਕਸ਼ਨ ਲੜੀ ਗਈ ਵੀ ਯਾਰ ਸਾਨੂੰ ਸਰੀ ਪੁਲਿਸ ਚਾਹੀਦੀ ਹੈ, ਤੇ ਵਿੱਚੋਂ ਕੁਛ ਨਾ ਕੁਛ ਕੋਈ ਪੋਲਿਟਿਕਸ ਦੀ ਖੇਡ ਹੋਈ, ਇੱਕੋ ਦਮ ਉਹ ਮਸਲਾ ਬਾਹਰ ਹੋ ਗਿਆ। ਫਿਰ ਲੋਕਾਂ ਨੂੰ ਕਿੰਨਾ ਜਦੋਜਹਿਦ ਕਰਨਾ ਪਿਆ, ਕਿੰਨੇ ਸਾਡੇ ਬੱਚੇ ਮਰ ਚੁੱਕੇ ਆ ਹਨਾ। ਉਸ ਤੋਂ ਬਾਅਦ ਜਾਂ ਦੂਜੀ ਗੱਲ ਹੈਗੀ ਵੀ ਯਾਰ ਸਾਡੇ ਬੱਚਿਆਂ ਲਈ ਸਕੂਲ ਨਹੀਂ ਹੈਗਾ। ਹੁਣ ਇਹ ਐਮਐਲਏ ਦਾ ਮਸਲਾ, ਤੁਸੀਂ ਜਾ ਕੇ ਐਮਐਲਏ ਨੂੰ ਮਿਲੋ ਵੀ ਯਾਰ ਸਾਡੇ ਸਕੂਲਾਂ ਨੂੰ ਫੰਡਿੰਗ ਦਿਓ, ਸਾਨੂੰ ਜ਼ਿਆਦਾ ਸਕੂਲ ਚਾਹੀਦੇ ਨੇ, ਸਾਨੂੰ ਜ਼ਿਆਦਾ ਕਲਾਸਰੂਮ ਚਾਹੀਦੇ ਨੇ, ਸਾਨੂੰ ਜ਼ਿਆਦਾ ਟੀਚਰ ਚਾਹੀਦੇ ਨੇ। ਇਹ ਗੱਲਾਂ ਜਾ ਕੇ ਉਹਨਾਂ ਨਾਲ ਕਰਨ ਵਾਲੀਆਂ ਨੇ, ਤੇ ਇਹ ਸਾਨੂੰ ਕਰਨੀਆਂ ਚਾਹੀਦੀਆਂ ਨੇ। ਐਜੂਕੇਸ਼ਨ ਹੋ ਗਈ ਹਨਾ, ਯੂਨੀਵਰਸਿਟੀਆਂ ਦੀ ਫੰਡਿੰਗ, ਉਹ ਪ੍ਰੋਵਿੰਸ਼ੀਅਲ ਤੇ ਫੈਡਰਲ ਫੰਡਿੰਗ ਨਾਲ ਯੂਨੀਵਰਸਿਟੀਆਂ ਚੱਲਦੀਆਂ ਨੇ ਹਨਾ। ਜਿਹੜੇ ਹੁਣ ਅਸੀਂ ਇਹ ਤਾਂ ਕਹਿੰਦੇ ਆ ਵੀ ਯਾਰ ਇੰਟਰਨੈਸ਼ਨਲ ਸਟੂਡੈਂਟ ਬਹੁਤ ਲੈ ਆਂਦਾ, ਸਾਡੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲ ਰਹੀ, ਇੱਥੋਂ ਦੇ ਜੰਪਲ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲ ਰਹੀ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਬਹੁਤ ਲੈ ਆਂਦਾ। ਉਹਦਾ ਜਿਹੜਾ ਦੂਜਾ ਪੱਖ ਇਹ ਹੈ ਵੀ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਚਲਾਉਣ ਲਈ ਪੈਸੇ ਚਾਹੀਦੇ ਆ, ਤੇ ਜਿਹੜੀ ਫੈਡਰਲ ਤੇ ਪ੍ਰੋਵਿੰਸ਼ੀਅਲ ਫੰਡਿੰਗ ਆ ਉਹਨਾਂ ਲਈ ਦਿਨ ਬ ਦਿਨ ਘਟਦੀ ਜਾ ਰਹੀ ਹੈ। ਹੁਣ ਜਿਹੜਾ ਕੋਈ ਵੀ ਕੈਨੇਡੀਅਨ ਬੱਚਾ ਹੈ, ਉਹ ਉਸ ਫੰਡਿੰਗ ਨਾਲ ਉਹਦੀ ਐਜੂਕੇਸ਼ਨ ਸਬਸਿਡਾਈਜ਼ ਹੋਣੀ ਹੁੰਦੀ ਹੈ। ਜਿਹੜੀ ਯੂਨੀਵਰਸਿਟੀਆਂ ਉਹ ਫॉर ਪ੍ਰੋਫਿਟ ਤਾਂ ਹੈ ਨਹੀਂ ਗੀਆਂ, ਉਹਨਾਂ ਨੂੰ ਜਿਹੜੀ ਫੰਡਿੰਗ ਦੇ ਸਹਾਰੇ ਉਹਨਾਂ ਨੇ ਚੱਲਣਾ ਹੁੰਦਾ, ਤੇ ਉਹਨਾਂ ਨੇ ਜਿਹੜੀਆਂ ਰਿਸਰਚ ਹੈ ਜਾਂ ਜਿਹੜੀਆਂ ਟੀਚਰ ਹੈ ਜਾਂ ਜਿਹੜੇ ਕਲਾਸਰੂਮ ਹੈ, ਸਾਰਾ ਕੁਝ ਹੈ ਉਹਨਾਂ ਨੇ ਫੰਡਿੰਗ ਨਾਲ ਕਰਨਾ ਹੁੰਦਾ। ਹੁਣ ਜਦੋਂ ਉਹਨਾਂ ਨੂੰ ਫੰਡਿੰਗ ਬੰਦ ਹੋ ਜਾਂਦੀ, ਉਹਨਾਂ ਨੇ ਉਹ ਚੱਲਦਾ ਰੱਖਣ ਲਈ ਕੀ ਹੈ ਵੀ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆ ਰਿਹਾ ਹੈ ਉਹਨੇ ਪੂਰੀ ਫੀਸ ਦੇਣੀ ਹੈ, ਉਹਨੇ ਫੁੱਲ ਫੀਸ ਦੇਣੀ, ਉਹਨੇ ਜ਼ਿਆਦਾ ਪੈਸੇ ਲੈ ਕੇ ਆਉਣੇ ਐਕਸਟਰਾ ਦੇਣੀ, ਜਿੱਦਾਂ ਆਪਾਂ ਯੂਐਸ ਚ ਪੜ੍ਹੇ ਆ ਵੀ ਆਊਟ ਆਫ ਸਟੇਟ ਵਾਲਿਆਂ ਦੇ ਵੱਧ ਹੁੰਦੇ ਆ। ਬਿਲਕੁਲ ਜੀ ਬਿਲਕੁਲ। ਸੋ ਉਹ ਜ਼ਿਆਦਾ ਪੈਸੇ ਲੈ ਕੇ ਆਉਂਦੇ, ਉਹਦੇ ਨਾਲ ਉਹ ਯੂਨੀਵਰਸਿਟੀਆਂ ਚੱਲਦੀਆਂ ਰਹਿੰਦੀਆਂ, ਸੋ ਉਹ ਯੂਨੀਵਰਸਿਟੀਆਂ ਨੂੰ ਤਾਂ ਉਹ ਵਧੀਆ ਲੱਗਣਾ। ਹਾਂ, ਉਹਦੇ ਜਿਹੜੀ ਗਲਤੀ ਹੁੰਦੀ ਹੈ, ਜਿਹੜੇ ਪ੍ਰਾਈਵੇਟ ਕਾਲਜ ਖੁੱਲ ਜਾਂਦੇ, ਬਰੈਂਪਟਨ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਕਲਾਸਰੂਮ ਨਹੀਂ ਹੈਗਾ, ਉਹ ਬਿਲਕੁਲ ਹੀ ਆਊਟ ਆਫ ਪ੍ਰਪੋਰਸ਼ਨ ਚਲੇਗੀ। ਤੇ ਮੈਂ ਜਿਹੜੇ ਸਾਡੇ ਸਰੋਤੇ ਦੇ ਦਰਸ਼ਕ ਆ ਉਹਨਾਂ ਨੂੰ ਦੱਸ ਦਵਾਂ, ਮੈਂ ਬਿਲਕੁਲ ਉਹ ਗੱਲ ਬਿਲਕੁਲ ਨਹੀਂ ਹੈਗੀ। ਮੈਂ ਇੱਥੇ ਪਬਲਿਕ ਯੂਨੀਵਰਸਿਟੀਜ਼ ਦੀ ਗੱਲ ਕਰ ਰਿਹਾ, ਜਿੱਥੇ ਸਾਡੇ ਬੱਚਿਆਂ ਨੇ ਜਾਣਾ ਹੈ, ਤੇ ਉੱਥੇ ਸੀਟਾਂ ਕਿਉਂ ਘਟ ਰਹੀਆਂ? ਕਿਉਂਕਿ ਫੰਡਿੰਗ ਘਟ ਰਹੀ ਹੈ। ਤੇ ਜਦੋਂ ਅਸੀਂ ਮਿਲਦੇ ਹਾਂ, ਅਸੀਂ ਪਹਿਲੀ ਗੱਲ ਤਾਂ ਸਾਨੂੰ ਪਤਾ ਹੋਵੇ, ਅਸੀਂ ਅਖਬਾਰ ਪੜ੍ਹੀਏ ਵੀ ਕਿੰਨੀ ਫੰਡਿੰਗ ਮਿਲੀ ਹੈ। ਹੁਣ ਜਿਵੇਂ ਮੈਨੀਟੋਬਾ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਸੀ, ਉਹਨੇ ਯੂਨੀਵਰਸਿਟੀ ਆਫ ਮੈਨੀਟੋਬਾ ਨੂੰ ਫੰਡਿੰਗ ਘਟਾਈ। ਉਹ ਫੰਡਿੰਗ ਘਟਾਉਣ ਕਰਕੇ ਕਾਲਜ ਨੂੰ, ਜਿਹੜੇ ਯੂਨੀਵਰਸਿਟੀਜ਼ ਨੂੰ ਪ੍ਰੋਗਰਾਮਸ ਦੇ ਵਿੱਚੋਂ ਸੀਟਾਂ ਘਟਾਉਣੀਆਂ ਪਈਆਂ। ਸੀਟਾਂ ਘਟਾਉਣ ਲਈ, ਉਹਨੂੰ ਪੂਰਾ ਕਰਨ ਲਈ ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਲਿਆਉਣੇ ਪਏ। ਠੀਕ ਹੈ ਨਾ। ਜੇ ਇਹ ਗੱਲ ਪਤਾ ਹੋਊਗੀ ਤਾਂ ਅਸੀਂ ਆਪਣੇ ਲੀਡਰ ਨੂੰ ਕਹਿ ਸਕਦੇ ਹਾਂ ਵੀ ਭਾਈ ਸਾਡੇ ਲਈ ਇਹ ਮਸਲਾ ਜ਼ਰੂਰੀ ਹੈ। ਠੀਕ ਆ। ਅੱਛਾ, ਜਿਹੜੀ ਸਿੱਖ ਫੈਡਰੇਸ਼ਨ ਆ ਇੱਕ, ਉਹਨਾਂ ਨੇ ਵੀ ਇੱਕ ਜਿਹੜਾ ਆ ਉਹ ਜਾਰੀ ਕੀਤਾ ਸੀਗਾ, ਪਰਚਾ ਜਿਹਾ ਜਾਰੀ ਕੀਤਾ ਸੀਗਾ ਇਲੈਕਸ਼ਨਸ ਨੂੰ ਜਿਹੜਾ ਉਹ ਲੈ ਕੇ, ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਤੁਸੀਂ ਦੇਖਣਾ, ਜਿਹੜਾ ਉਹ ਚਾਹੀਦਾ, ਕਿੱਦਾਂ ਜਿਹੜੀ ਵੋਟ ਆ ਉਹ ਤੁਸੀਂ ਪਾਉਣੀ, ਜਿਹੜੀ ਉਹ ਚਾਹੁੰਦੇ ਆ। ਸੋ ਇਹਦੇ ਵਿੱਚ ਹੁਣ ਸਿੱਖਾਂ ਦੇ ਲਈ ਜਿਹੜਾ ਹੁਣ ਭਾਈ ਨਿੱਜਰ ਹੋਣਾ ਦੀ ਜਿਹੜੀ ਅਸੈਸੀਨੇਸ਼ਨ ਹੁੰਦੀ ਆ, ਜਾਂ ਉੱਥੇ ਹੋਰ ਲੋਕਾਂ ਨੂੰ ਜਿਹੜਾ ਗੁਰਜਸਪਾਲ ਸਿੰਘ ਕਹਿ ਲਓ ਵੀ ਦੱਸਿਆ ਜਾਂਦਾ ਵੀ ਤੁਹਾਡੀ ਜਾਨ ਨੂੰ ਖਤਰਾ ਆ, ਜਾਂ ਧਮਕੀਆਂ ਆਉਂਦੀਆਂ ਆ, ਇਹ ਇਸ ਟਾਈਮ ਜਿਹੜੇ ਸਿੱਖ ਵੋਟਰ ਆ ਉਹਦੇ ਲਈ ਕਿੱਡਾ ਕੁ ਗੰਭੀਰ ਮਸਲਾ ਆ, ਜਾਂ ਉਸ ਨੂੰ ਲੈ ਕੇ ਚਿੰਤਾ ਹੈ? ਦੇਖੋ, ਜਿਹੜਾ ਉਹ ਸਿੱਖ ਫੈਡਰੇਸ਼ਨ ਨੇ ਕਿਤਾਬਚਾ ਕੱਢਿਆ ਸੀਗਾ, ਮੈਂ ਉਹਨਾਂ ਦੀ ਪਰਸੋਂ ਹੀ ਅਪਡੇਟ ਪੜ੍ਹ ਰਿਹਾ ਸੀਗਾ ਵੀ ਲਗਭਗ 40% ਕੈਂਡੀਡੇਟਸ ਨੇ ਉਹਨਾਂ ਨੂੰ ਜਵਾਬ ਦਿੱਤੇ ਆ। ਓਕੇ, ਠੀਕ ਹੈ। ਤੇ ਉਸ ਤੋਂ ਬਾਅਦ ਮੇਜਰ ਪਾਰਟੀਆਂ ਦੇ ਵਿੱਚੋਂ ਕੰਜ਼ਰਵੇਟਿਵ ਪਾਰਟੀ ਨੇ, ਮੈਨੂੰ ਲੱਗਦਾ, ਮੈਨੂੰ ਡਬਲ ਚੈੱਕ ਕਰਨਾ ਪੈਣਾ ਵੀ ਉਹਨਾਂ ਵੱਲੋਂ ਵੀ ਜਵਾਬ ਆਇਆ,
ਲਿਬਰਲ ਪਾਰਟੀ ਵੱਲੋਂ ਜਵਾਬ ਨਹੀਂ ਆਇਆ ਤੇ ਐਨਡੀਪੀ ਵੱਲੋਂ ਵੀ ਪਾਰਟੀ ਲੈਵਲ ਤੋਂ ਜਵਾਬ ਆਏ। ਸੋ ਇਹਨਾਂ ਤੋਂ ਸਾਨੂੰ ਇਹ ਤਾਂ ਗੱਲ ਪਤਾ ਲੱਗਦੀ ਹੈ ਵੀ ਪਾਰਟੀਜ਼ ਨੂੰ ਪਤਾ ਵੀ ਯਾਰ ਜਿਹੜੇ ਇਹ ਉਹਦੇ ਚ ਜਿਹੜੇ ਸਿੱਖ ਫੈਡਰੇਸ਼ਨ ਨੇ ਜਿਹੜਾ ਮਸਲਾ ਸੀਗਾ, ਉਹਨਾਂ ਨੇ ਉਹੀ ਮਸਲੇ ਸੀਗੇ ਵੀ ਜਿਹੜੇ ਸਿੱਖਾਂ ਦੇ ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਅਧੀਨ ਜਿਹੜੇ ਹੱਕ ਨੇ। ਸੋ ਉਹ ਕੋਈ ਇਦਾਂ ਨਹੀਂ ਸੀਗਾ ਵੀ ਬਹੁਤ ਉਹ ਆਊਟਰੇਜੀਅਸ ਗੱਲਾਂ ਉਹ ਪੁੱਛ ਰਹੇ ਸੀਗੇ ਵੀ ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਅਧੀਨ ਜਿਹੜੇ ਸਿੱਖਾਂ ਨੂੰ ਸੇਫਟੀ ਦੀ ਵੀ ਉਹਦੇ ਤੇ ਤੁਹਾਡਾ ਕੀ ਸਟੈਂਡ ਹੈ, ਵੀ ਕੀ ਤੁਸੀਂ ਚਾਰਟਰ ਨੂੰ ਫੋਲੋ ਕਰੋਗੇ ਜਾਂ ਤੁਸੀਂ ਜਿਹੜੀ ਉਹਨਾਂ ਦੀ ਸੁਰੱਖਿਆ ਲਈ ਜਾਂ ਜਿਹੜੇ ਉਹਨਾਂ ਦੇ ਹੱਕਾਂ ਲਈ ਕਿੱਥੇ ਕਿੱਥੇ ਸਟੈਂਸ ਲਓਗੇ, ਉਦਾਂ ਦੇ ਮਸਲੇ ਉਹਦੇ ਵਿੱਚ ਉਠਾਏ ਗਏ ਸੀਗੇ। ਸੋ ਪਾਰਟੀਜ਼ ਨੂੰ ਤਾਂ ਇਹ ਲੱਗਦਾ ਵੀ ਹਾਂ ਇਹ ਗੱਲਾਂ ਸਾਨੂੰ ਅਫੈਕਟ ਕਰਦੀਆਂ। ਤੇ ਜੇ ਆਪਾਂ ਕਮਿਊਨਿਟੀ ਦੇ ਵਿੱਚ ਵੀ ਗੱਲ ਕਰੀਏ, ਜਿਵੇਂ ਆਪਾਂ ਪਿਛਲੇ ਸ਼ੋਆਂ ਦੇ ਵਿੱਚ ਵੀ ਇਹ ਗੱਲ ਕੀਤੀ ਵੀ ਜਿਹੜੇ ਤਾਂ ਜਾਗਰੂਕ ਬੰਦੇ ਹੈਗੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਤੇ ਉਹ ਇਹ ਗੱਲ ਕਰਦੇ ਵੀ ਆ ਲੀਡਰਸ ਦੇ ਨਾਲ। ਪਰ ਜੇ ਆਪਾਂ ਕਹਿ ਲਈਏ ਵੀ ਹਾਂ ਇਹ ਇੱਕ ਜਨਰਲ ਕੰਸੈਂਸਸ ਹੈਗਾ, ਐਟਲੀਸਟ ਮੈਨੂੰ ਮੈਨੀਟੋਬਾ ਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ। ਹੋ ਸਕਦਾ ਆਪਣੇ ਐਲਬਰਟਾ ਜਾਂ BC ਜਾਂ ਜਿਹੜੀਆਂ ਜਿੱਥੇ ਆਪਣੀ ਭਾਰੀ ਸਿੱਖ ਵਸੋਂ ਆ ਉੱਥੇ ਇਹਦੇ ਇਰਦ ਗਿਰਦ ਜਿਹੜੀ ਆਪਣੀ ਕਮਿਊਨਿਟੀ ਦਾ ਇੱਕ ਕੰਸੈਂਸਸ ਹੋਵੇ, ਪਰ ਮੈਨੀਟੋਬਾ ਦੇ ਵਿੱਚ ਇਦਾਂ ਦਾ ਨਹੀਂ ਮਿਲਦਾ। ਹਾਂ ਜਿਹੜੇ ਜਾਗਰੂਕ ਤਬਕੇ ਹੈਗੇ ਉਹ ਕਿਤੇ ਵੀ ਹੈ, ਉਹ ਇਸ ਮਸਲਿਆਂ ਦੇ ਉੱਤੇ ਸਰਕਾਰ ਨਾਲ ਗੱਲ ਕਰਦੇ ਆ। ਜੀ ਜੀ ਤੇ ਇਕੋਨਮੀ ਨੂੰ ਲੈ ਕੇ ਇਸ ਟਾਈਮ ਕੀ ਜਿਹੜੀ ਆ ਉੱਥੇ ਲੋਕਾਂ ਦੇ ਵਿੱਚ ਜਿਹੜੀ ਉਹ ਚਰਚਾ ਆ? ਸੋ ਰਿਸੈਸ਼ਨ ਦਾ ਖਦਸ਼ਾ, ਰਿਸੈਸ਼ਨ ਦਾ ਡਰ, ਜਿੱਦਾਂ ਤੁਸੀਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਵੀ ਕੋਵਿਡ ਤੋਂ ਬਾਅਦ ਸਾਰੇ ਪਾਸੇ ਸਾਰੀ ਦੁਨੀਆ ਦੇ ਵਿੱਚ ਹੀ ਇਹ ਇੱਕ ਹਾਹਾਕਾਰ ਜਿਹੜੀ ਉਹ ਮਚੀ ਆ। ਇਕੋਨਮੀ ਨੂੰ ਲੈ ਕੇ ਵੋਟਰ ਕਿੰਨਾ ਕੁ ਗੰਭੀਰ ਆ? ਸਭ ਤੋਂ ਜ਼ਿਆਦਾ ਬੰਦਾ ਜੇ ਵੀ ਦੇਖਦਾ ਫੇਰ ਹੀ ਵੇਂਦਾ ਆ, ਜਿਹੜੀਆਂ ਉਹ ਬਾਅਦ ਦੇ ਵਿੱਚ ਵੇਂਦਾ। ਸੋ ਉਹਨੂੰ ਲੈ ਕੇ ਕਿੱਦਾਂ ਆ, ਕੀ ਸੋਚਦੇ, ਕੌਣ ਪਾਰਟੀ ਦੇ ਉੱਤੇ ਜ਼ਿਆਦਾ ਭਰੋਸਾ ਦਿਖਾ ਰਹੇ? ਸੋ ਦੇਖੋ ਜਿਹੜੀ ਇਕੋਨਮੀ ਦੇ ਵਿੱਚ ਇਸ ਵੇਲੇ ਜਿਹੜੀ ਮੇਨ ਚੀਜ਼ ਹੈ ਵੀ ਜਿਹੜੀ ਇੰਟਰਸਟ ਰੇਟ ਅਨਾਉਂਸਮੈਂਟ ਹੋਈ ਹੈ ਪਿਛਲੇ ਹਫ਼ਤੇ ਇੱਕ। ਅੱਛਾ, ਬੈਂਕ ਆਫ ਕੈਨੇਡਾ ਨੇ ਜਿਹੜਾ ਇੰਟਰਸਟ ਰੇਟ ਉਹ ਸਟੈਡੀ ਰੱਖਿਆ ਹੈ। ਉਹ ਸਟੈਡੀ ਰੱਖਣ ਦਾ ਸਿੱਧਾ ਸਾਈਨ ਹੈ, ਨਾ ਉਹਨਾਂ ਨੇ ਵਧਾਇਆ ਨਾ ਘਟਾਇਆ। ਉਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਪਹਿਲਾਂ ਇਹ ਲੱਗ ਰਿਹਾ ਸੀਗਾ ਵੀ ਸਾਡੀ ਇਕੋਨਮੀ ਰਿਸੈਸ਼ਨ 'ਚ ਜਾ ਰਹੀ ਹੈ ਤੇ ਸਾਨੂੰ ਲੱਗਦਾ ਸੀਗਾ ਵੀ ਉਹ ਲਗਾਤਾਰ ਕੱਟ ਕਰਦੇ ਰਹਿਣਗੇ। ਜਿਹੜਾ ਪਿਛਲੇ ਹਫ਼ਤੇ ਉਹਨਾਂ ਨੇ ਹੋਲਡ ਤੇ ਜਿਹੜਾ ਪਾਇਆ ਉਹ ਇੰਟਰਸਟ ਰੇਟ, ਉਹਦੇ 'ਚ ਉਹਨਾਂ ਨੂੰ ਜਿਹੜੇ ਬੈਂਕ ਆਫ ਕੈਨੇਡਾ ਨੂੰ ਇਹ ਲੱਗ ਰਿਹਾ ਵੀ ਸ਼ਾਇਦ ਟ੍ਰੇਡ ਵਾਰ ਕਰਕੇ, ਟੈਰਿਫਸ ਕਰਕੇ ਇਨਫਲੇਸ਼ਨ ਦੁਬਾਰਾ ਕਿਕ ਇਨ ਨਾ ਹੋ ਜਾਵੇ, ਹੋਰ ਨਾ ਵੱਧ ਜਾਵੇ। ਹਾਂਜੀ, ਜੇ ਇਨਫਲੇਸ਼ਨ ਕਿਕ ਇਨ ਹੁੰਦੀ ਹੈ ਫਿਰ ਇੰਟਰਸਟ ਰੇਟ ਵਧਾਉਣੇ ਪੈਂਦੇ ਆ ਉਹਨੂੰ ਕੰਟਰੋਲ ਕਰਨ ਲਈ। ਜਦੋਂ ਰਿਸੈਸ਼ਨ ਹੁੰਦਾ ਫਿਰ ਇੰਟਰਸਟ ਰੇਟ ਘਟਾਉਣੇ ਪੈਂਦੇ ਆ ਰਿਸੈਸ਼ਨ ਨੂੰ ਕੰਟਰੋਲ ਕਰਨ ਲਈ। ਸੋ ਇਸ ਵੇਲੇ ਬਹੁਤ ਜ਼ਿਆਦਾ ਦੁਵਿਧਾ ਬਣੀ ਹੋਈ ਹੈ ਵੀ ਇੱਕ ਪਾਸੇ ਤਾਂ ਬਿਲਕੁਲ ਰਿਸੈਸ਼ਨ ਦੇ ਸਾਈਨ ਲੱਗ ਰਹੇ ਆ, ਦੂਜੇ ਪਾਸੇ ਇਹ ਹੈਗਾ ਵੀ ਯਾਰ ਚੀਜ਼ਾਂ ਜੇ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ, ਕਿਉਂਕਿ ਸਾਡਾ ਵੀ ਬਹੁਤ ਜ਼ਿਆਦਾ ਪ੍ਰੋਡਕਟ ਅਮਰੀਕਾ ਤੋਂ ਆਉਂਦਾ ਤੇ ਅਸੀਂ ਰੈਸੀਪ੍ਰੋਕਲ ਜਿਹੜੇ ਟੈਰਿਫਸ ਲਾਏ ਹੋਏ ਅਮਰੀਕਾ ਦੇ ਉੱਤੇ। ਸੋ ਉਹਦੇ ਨਾਲ ਜਿਹੜਾ ਕੈਨੇਡਾ ਦੇ ਵਿੱਚ ਸਮਾਨ ਆ ਰਿਹਾ ਉਹ ਵੀ ਮਹਿੰਗਾ ਆ ਰਿਹਾ। ਵੀ ਉਹਦੇ ਨਾਲ ਜੇ ਮਹਿੰਗਾਈ ਹੁੰਦੀ ਹੈ ਤਾਂ ਉਹਨੇ ਇਨਫਲੇਸ਼ਨ ਨੂੰ ਬੂਸਟ ਕਰਨਾ। ਸੋ ਜਿਹੜੇ ਦੋ ਫੈਕਟਰ ਆ ਉਹ ਇੱਕ ਦੂਜੇ ਤੇ ਪੁੱਲ ਕਰ ਰਹੇ ਆ ਤੇ ਇਹ ਪਤਾ ਨਹੀਂ ਕਿ ਵੀ ਇਹਨੇ ਕਿੱਧਰ ਨੂੰ ਜਾਣਾ। ਪਰ ਲੋਕੀ ਬਹੁਤ ਸਹਿਮੇ ਹੋਏ ਇਸ ਗੱਲ ਬਾਰੇ ਦੇਖ ਰਹੇ ਆ, ਕਿਉਂਕਿ ਈਦਰ ਵੇ ਰਿਸੈਸ਼ਨ ਜਾਂ ਇਨਫਲੇਸ਼ਨ, ਜੇ ਇਨਫਲੇਸ਼ਨ ਆਊਟ ਆਫ ਕੰਟਰੋਲ ਹੁੰਦੀ ਹੈ ਤੇ ਉਹ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਪਰ ਉਹ ਜੌਬ ਕ੍ਰੀਏਸ਼ਨ ਤਾਂ ਉਹਦੇ ਨਾਲ ਹੋ ਨਹੀਂ ਰਹੀ। ਉਹਦੇ 'ਚ ਵੀ ਕੈਨੇਡਾ ਦਾ ਨੁਕਸਾਨ ਹੈ। ਤੇ ਜਿਹੜਾ ਰਿਸੈਸ਼ਨ ਹੈ, ਰਿਸੈਸ਼ਨ ਤਾਂ ਹਮੇਸ਼ਾ ਹੀ ਫਿਰ ਦੇਖੋ ਤੁਸੀਂ ਨੁਕਸਾਨ ਹੀ ਹੁੰਦਾ। ਉਹਦੇ 'ਚ ਲੋਕਾਂ ਨੂੰ ਇਹੀ ਲੱਗ ਰਿਹਾ ਵੀ ਜਿਹੜੇ ਮਾਰਕ ਕਰਨੀਆਂ, ਕਿਉਂਕਿ ਉਹ ਇੱਕ ਇਕਨੋਮਿਸਟ ਹੈ, ਲਾਈਫ ਲੌਂਗ ਇਕਨੋਮਿਸਟ ਹੈ, ਵੀ ਉਹ ਸਾਨੂੰ ਸ਼ਾਇਦ ਉਹਦੇ 'ਚੋਂ ਕੱਢ ਸਕਣ। ਪਰ ਜਿਹੜਾ ਮੈਂ ਪਰਸਨਲੀ ਇਹ ਚੀਜ਼ ਫੀਲ ਕਰਦਾ ਵੀ ਇਕਨੋਮੀ ਦੇ ਪੱਖ ਤੋਂ ਜਿਹੜੀਆਂ ਦੋਨੇ ਹੀ ਪਾਰਟੀਜ਼ ਨੇ ਐਤਕੀ ਜਿਹੜੇ ਆਪਣੇ ਪਲੇਟਫਾਰਮ ਦਿੱਤੇ ਆ, ਚਾਹੇ ਉਹ ਕੰਜ਼ਰਵੇਟਿਵ ਪਾਰਟੀ ਹੈ ਚਾਹੇ ਲਿਬਰਲ ਪਾਰਟੀ ਹੈ, ਉਹਨਾਂ ਨੇ ਇਕਨੋਮੀ ਨੂੰ ਫੋਕਸਡ ਉਹੀ ਦਿੱਤੇ ਆ ਵੀ ਅਸੀਂ ਕੈਨੇਡਾ ਦੀ ਇਕਨੋਮੀ ਨੂੰ ਕਿੱਦਾਂ ਬੂਸਟ ਕਰਨਾ। ਉਹਦੇ ਵਿੱਚ ਇਹੀ ਹੈ ਵੀ ਜਿਹੜੇ ਜ਼ਿਆਦਾ ਐਨਰਜੀ ਵਾਲੇ ਪ੍ਰੋਜੈਕਟ ਲਾਏ ਜਾਣਗੇ, ਜਿਹੜੀ ਅਸੀਂ ਪ੍ਰੋਡਕਸ਼ਨ ਅਸੀਂ ਵਧਾਵਾਂਗੇ, ਅਸੀਂ ਹੋਰ ਬਾਹਰਲੇ ਟ੍ਰੇਡ ਰੂਟਸ ਦੇਖਾਂਗੇ, ਜਿਹੜੀ ਸਰਕਾਰ ਦੀ ਦਖਲ ਅੰਦਾਜ਼ੀ ਹੈ ਪ੍ਰੋਡਕਸ਼ਨ ਫੈਸਿਲਿਟੀਜ਼ ਨੂੰ ਲੈ ਕੇ, ਜਿਹੜੀ ਇਨਵਾਇਰਮੈਂਟਲ ਆ ਉਹ ਅਸੀਂ ਘਟਾਵਾਂਗੇ, ਜਿਹੜਾ ਅਪਰੂਵਲ ਪ੍ਰੋਸੈਸ ਆ ਉਹ ਤੇਜ਼ ਕਰਾਂਗੇ। ਉਹਦੇ ਨਾਲ ਇਹ ਲੱਗਦਾ ਵੀ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਆਵੇ, ਇਕਨੋਮੀ ਨੂੰ ਤਾਂ ਬੂਸਟ ਮਿਲਣਾ ਚਾਹੀਦਾ। ਤੇ ਉਹਦੇ 'ਚ ਮਤਲਬ ਮੈਂ ਆਸਵੰਦ ਹੈ ਕੈਨੇਡਾ ਦੇ ਫਿਊਚਰ ਲਈ ਵੀ ਜਿਹੜਾ ਇਹ ਸਾਰਾ ਟੈਰਿਫ ਹੋਇਆ ਉਹਦੇ ਵਿੱਚ ਅਸੀਂ ਸਟਰੋਂਗ ਹੋ ਕੇ, ਜ਼ਿਆਦਾ ਤਕੜੇ ਹੋ ਕੇ ਨਿਕਲਾਂਗੇ। ਪਰ ਹੈਗਾ ਚਾਰੇ ਪਾਸੇ ਡਰ ਦਾ ਮਾਹੌਲ। ਸੋ ਕੀ ਕਹਿੰਦੇ ਹੁੰਦੇ ਆ ਨਾ ਵੀ ਥੋੜਾ ਜਿਹਾ ਸੁੱਖ ਦੇ ਟਾਈਮ ਤੋਂ ਪਹਿਲਾਂ ਮਾੜਾ ਜਿਹਾ ਦਿੱਕਤ ਦਾ ਵਕਤ ਜਿਹੜਾ ਆ ਉਹ ਜਿਹੜਾ ਕੱਢਣਾ ਪੈਣਾ। ਅੱਛਾ ਗੁਰਜਸਪਾਲ, ਸਮਾਂ ਆਪਣਾ ਸਮਾਪਤੀ ਵੱਲ ਨੂੰ ਭੱਜਿਆ ਜਾਂਦਾ। ਜਾਣ ਤੋਂ ਪਹਿਲਾਂ ਜੇ ਤੁਸੀਂ ਕੋਈ ਹੋਰ ਕੈਂਡੀਡੇਟਸ ਜਿਨ੍ਹਾਂ ਦੇ ਤੁਸੀਂ ਕੁਝ ਰਾਈਡਿੰਗਸ ਦੇ ਬਾਰੇ
ਦੱਸਣਾ ਚਾਹੁੰਦੇ ਆ, ਜਿਹੜੇ ਇੰਪੋਰਟੈਂਟ ਕੋਈ ਨਾਮ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਚਾਹੁੰਦੇ ਹੋ ਵੀ ਇਹਨਾਂ ਦੇ ਉੱਤੇ ਵੀ ਨਜ਼ਰਾਂ ਜਿਹੜੀਆਂ ਟਿੱਕੀਆਂ ਰਹਿਣਗੀਆਂ ਇਲੈਕਸ਼ਨ ਦੇ ਦਰਮਿਆਨ? ਜੀ ਬਿਲਕੁਲ, ਮੈਂ ਬਹੁਤ ਛੇਤੀ ਕਰ ਲੈਣਾ ਆਪਣੇ ਰਾਜਕਾਰਨ। ਸੋ ਕੈਲਗਰੀ ਜੀ। ਦੇ ਵਿੱਚ, ਕੈਲਗਰੀ ਈਸਟ ਤੋਂ ਆਪਣੇ ਦੋ ਪੰਜਾਬੀ ਕੈਂਡੀਡੇਟ ਨੇ, ਪ੍ਰੀਤੀ ਓਬਰਾਏ ਮਾਰਟਿਨ ਤੇ ਓਕੇ। ਜਸਰਾਜ ਸਿੰਘ ਹੱਲਣ। ਸੋ ਜਸਰਾਜ ਸਿੰਘ ਹੱਲਣ ਹੈ ਜਿਹੜੇ ਕੰਜ਼ਰਵੇਟਿਵ ਸਿਟਿੰਗ ਐਮਪੀ ਨੇ। ਇਹਦੇ ਹਿਸਾਬ ਨਾਲ ਜਿਹੜੇ ਪੋਲਸ ਆ ਲੱਗ ਰਿਹਾ ਵੀ ਉਹ ਦੁਬਾਰਾ ਆਪਣੀ ਸੀਟ ਕੱਢ ਜਾਣਗੇ। ਜਸਰਾਜ ਸਿੰਘ ਹੱਲਣ ਜਿਹੜੀ ਪੀਅਰ ਪੋਲੀਅਬ ਜਦੋਂ ਵੀ ਕੋਈ ਅਨਾਉਂਸਮੈਂਟ ਕਰਦੇ ਉਹਨਾਂ ਦੇ ਤੁਹਾਨੂੰ ਸੱਜੇ ਜਾਂ ਖੱਬੇ ਖੜੇ ਮਿਲਦੇ ਆ, ਉੱਥੋਂ ਦੇ ਜੰਪਲ ਹੀ ਨੇ। ਸੋ ਉਹ ਲੱਗ ਰਿਹਾ ਵੀ ਜਸਰਾਜ ਸਿੰਘ ਹੱਲਣ ਆਪਣੀ ਸੀਟ ਕੱਢ ਜਾਣਗੇ। ਕੈਲਗਰੀ ਆਪਣੇ ਮਕਨਾਈਟ ਤੋਂ ਦਲਵਿੰਦਰ ਗਿੱਲ ਤੇ ਜਾਰਜ ਚਾਹਲ। ਜਾਰਜ ਚਾਹਲ ਲਿਬਰਲ ਪਾਰਟੀ ਵੱਲੋਂ, ਕੰਜ਼ਰਵੇਟਿਵ ਪਾਰਟੀ ਵੱਲੋਂ ਦਲਵਿੰਦਰ ਗਿੱਲ, ਜਿਹੜਾ ਉਹ ਬੜਾ ਇੰਟਰਸਟਿੰਗ ਮਸਲਾ ਹੈ, ਪਰ ਉਹਦੇ ਵਿੱਚ ਵੀ ਲੱਗਦਾ ਵੀ ਜਿਹੜੀ ਲਿਬਰਲ ਪਾਰਟੀ ਦੇ ਜਾਰਜ ਚਾਹਲ ਨੇ। ਸੋ ਮੈਂ ਦੱਸ ਦਵਾਂ ਵੀ ਐਲਬਰਟਾ ਜਨਰਲੀ ਕੰਜ਼ਰਵੇਟਿਵ ਪ੍ਰੋਵਿੰਸ ਆ, ਉੱਥੇ ਲਿਬਰਲ ਪਾਰਟੀ ਨੂੰ ਸੀਟਾਂ ਕੱਢਣੀਆਂ ਬਹੁਤ ਔਖੀਆਂ ਹੁੰਦੀਆਂ, ਬਹੁਤ ਔਖੀਆਂ ਨੇ। ਠੀਕ ਹੈ। ਪਰ ਉੱਥੇ ਜਾਰਜ ਚਾਹਲ ਲੱਗਦਾ ਵੀ ਉਹ ਆਪਣੀ ਸੀਟ ਕੱਢ ਜਾਣਗੇ। ਤੇ ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜੇ ਜਾਰਜ ਚਾਹਲ ਆ, ਜੇ ਉਹ ਸੀਟ ਕੱਢਦੇ ਆ, ਹੋ ਸਕਦਾ ਵੀ ਉਹ ਆਪਣਾ ਉਹਨਾਂ ਨੂੰ ਕੈਬਨਿਟ ਵੀ ਮਿਲ ਜਾਵੇ। ਅੱਛਾ, ਠੀਕ ਹੈ। ਤੇ ਐਲਬਰਟਾ ਦੇ ਵਿੱਚ ਹੀ ਫਿਰ ਜਿਹੜੀ ਦੂਜੀ ਇੰਪੋਰਟੈਂਟ ਸੀਟ ਹੈਗੀ ਉਹ ਐਡਮਿੰਟਨ ਦੀ। ਅਮਰਜੀਤ ਸੋਹੀ ਐਡਮਿੰਟਨ ਦੇ ਮੇਅਰ ਸੀਗੇ, ਤੇ ਅਮਰਜੀਤ ਸੋਹੀ ਉਹੀ ਨੇ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਪਹਿਲਾਂ 1980 ਤੋਂ ਬਾਅਦ ਜਿਹੜਾ ਦੌਰ ਚੱਲਿਆ ਉਹਦੇ ਵਿੱਚ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਸੀ। ਫਿਰ ਉਹ ਜਿਹੜੀ 2014 ਵਾਲੀ ਲਿਬਰਲ ਸਰਕਾਰ ਸੀਗੀ ਉਹਦੇ ਵਿੱਚ ਉਹ ਮਿਨਿਸਟਰ ਵੀ ਰਹੇ। ਉਹ ਇਸ ਵੇਲੇ ਐਡਮਿੰਟਨ ਦੇ ਮੇਅਰ ਸੀਗੇ, ਤੇ ਮਾਰਕ ਕਾਰਨੀ ਨੇ ਜਦੋਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਜਿੱਤੀ ਤਾਂ ਉਹਨਾਂ ਨੇ ਅਮਰਜੀਤ ਸੋਹੀ ਨੂੰ ਐਡਮਿੰਟਨ ਸਾਊਥ ਈਸਟ ਤੋਂ ਖੜਨ ਦਾ ਸੱਦਾ ਦਿੱਤਾ। ਤੇ ਇਹ ਲੱਗ ਰਿਹਾ ਵੀ ਅਮਰਜੀਤ ਸੋਹੀ ਆਪਣੀ ਉਹ ਵਾਲੀ ਸੀਟ ਕੱਢ ਜਾਣਗੇ। ਠੀਕ ਹੈ ਜੀ। ਹੁਣ ਇੱਥੇ ਜਿਹੜੀ ਇੰਟਰਸਟਿੰਗ ਚੀਜ਼ ਇਹ ਹੋਊਗੀ ਵੀ ਜਾਰਜ ਚਾਹਲ ਤੇ ਅਮਰਜੀਤ ਸੋਹੀ ਦੇ ਵਿੱਚੋਂ ਮਿਨਿਸਟਰੀ ਕਿਹਨੂੰ ਮਿਲਦੀ ਆ। ਇੱਕ ਥਾਂ ਹੋ ਸਕਦਾ ਦੋਨਾਂ ਨੂੰ ਹੀ ਮਿਲ ਜਾਵੇ, ਪਰ ਕਿਉਂਕਿ ਐਲਬਰਟਾ ਦੇ ਵਿੱਚੋਂ ਉਹਨਾਂ ਨੂੰ ਇੱਕ ਮਿਨਿਸਟਰ ਤਾਂ ਚੁਣਨਾ ਹੀ ਪੈਣਾ, ਪਰ ਫਿਰ ਉਹ ਐਨਰਜੀ ਪ੍ਰਧਾਨ ਸੂਬਾ ਆ ਫਿਰ। ਜੀ ਬਿਲਕੁਲ। ਸੋ ਹੁਣ ਉੱਥੇ ਫਿਰ ਉਹ ਇੱਕ ਆਪਸ ਦੇ ਵਿੱਚ ਜਿਹੜਾ ਲਿਬਰਲ ਪਾਰਟੀ ਦੇ ਵਿੱਚ ਵੀ ਕੈਂਡੀਡੇਟ ਉਹ ਜਿਹੜਾ ਹੋ ਜਾਣਾ, ਜੇ ਲਿਬਰਲ ਦੀ ਸਰਕਾਰ ਆਉਂਦੀ ਹੈ। ਠੀਕ ਹੈ। ਠੀਕ ਹੈ ਜੀ। ਤੇ ਫਿਰ ਜੇ ਚੱਲੀ ਆਪਾਂ ਓਨਟਾਰੀਓ ਵੱਲ ਨੂੰ, ਤਾਂ ਓਨਟਾਰੀਓ ਚੋਂ ਆਪਣੇ ਮਿਸੀਸਾਗਾ ਦੇ ਵਿੱਚ ਆਪਣੇ ਲਿਬਰਲ ਵੱਲੋਂ ਹੈਗੇ ਆ ਇਕਵਿੰਦਰ ਗਹੀਰ, ਕੰਜ਼ਰਵੇਟਿਵ ਪਾਰਟੀ ਵੱਲੋਂ ਜਸਪ੍ਰੀਤ ਕੌਰ ਸੰਧੂ, ਤੇ ਮਿਸੀਸਾਗਾ ਦੇ ਮਾਰਟਨ ਦੇ ਵਿੱਚ ਲੱਗ ਰਿਹਾ ਵੀ ਜਿਹੜੀ ਲਿਬਰਲ ਪਾਰਟੀ ਦੇ ਇਕਵਿੰਦਰ ਗਹੀਰ ਹੈ ਉਹ ਆਪਣੀ ਸੀਟ ਕੱਢ ਜੂਗੇ ਇਸ ਵੇਲੇ। ਲੱਗ ਰਿਹਾ ਉਹ ਕਹਿੰਦੇ ਵੀ ਸੇਫ ਸੀਟ ਹੈ ਬਿਲਕੁਲ। ਬਰੈਂਪਟਨ ਵੈਸਟ ਤੋਂ ਲਿਬਰਲ ਪਾਰਟੀ ਦੇ ਕਮਲ ਖੇੜਾ, ਕੰਜ਼ਰਵੇਟਿਵ ਪਾਰਟੀ ਤੋਂ ਅਮਰਜੀਤ ਗਿੱਲ। ਲਿਬਰਲ ਪਾਰਟੀ ਦੇ ਲੱਗਦਾ ਵੀ ਕਮਲ ਖੇੜਾ ਸੀਟ ਕੱਢ ਜੂਗੇ, ਲਾਈਕਲੀ ਹੈ। ਹਾਂਜੀ। ਅਗਲੀ ਹੈਗੀ ਜੀ ਬਰੈਂਪਟਨ ਸਾਊਥ, ਉੱਥੋਂ ਲਿਬਰਲ ਪਾਰਟੀ ਦੇ ਸੋਨੀਆ ਸਿੱਧੂ, ਕੰਜ਼ਰਵੇਟਿਵ ਪਾਰਟੀ ਦੇ ਸੁਖਦੀਪ ਕੰਗ। ਅਗੇਨ ਲੱਗਦਾ ਵੀ ਲਿਬਰਲ ਪਾਰਟੀ ਦੇ ਸੋਨੀਆ ਸਿੱਧੂ ਹੈ ਉਹ ਜਿਹੜੀ ਇਹ ਸੀਟ ਕੱਢ ਜੂਗੇ। ਜਿਹੜਾ ਓਨਟਾਰੀਓ ਤੇ BC ਹੈ ਜਿਹਨੇ ਓਨਟਾਰੀਓ ਤੇ ਕਿਊਬੈਕ ਹੈ ਜਿਹਨੇ ਬਹੁਤ ਜ਼ਿਆਦਾ ਇਲੈਕਸ਼ਨਸ ਡਿਸਾਈਡ ਕਰਨੀਆਂ ਹੁੰਦੀਆਂ ਨੇ, ਉਹ ਇਦਾਂ ਲੱਗ ਰਿਹਾ ਵੀ ਜ਼ਿਆਦਾ ਉਹਦਾ ਝੁਕਾਅ ਲਿਬਰਲ ਪਾਰਟੀ ਵੱਲ ਹੋ ਗਿਆ ਇਹਦੇ ਕਰਕੇ। ਸੋ ਉਹ ਤਾਂ ਹੀ ਉੱਥੋਂ ਹੀ ਜਿਹੜੀ ਲਿਬਰਲ ਪਾਰਟੀ ਦੀ ਸਰਕਾਰ ਜਿਹੜੇ ਬਣਦੇ ਆ ਰਹੇ ਆ। ਉਸ ਤੋਂ ਬਾਅਦ ਜਿਹੜੀ ਅਗਲੀ ਸੀਟ ਹੈਗੀ ਜੀ ਬਰੈਂਪਟਨ ਨਾਰਥ। ਬਰੈਂਪਟਨ ਨਾਰਥ ਤੋਂ ਲਿਬਰਲ ਪਾਰਟੀ ਦੇ ਰੂਬੀ ਸਹੋਤਾ ਤੇ ਕੰਜ਼ਰਵੇਟਿਵ ਪਾਰਟੀ ਤੋਂ ਅਮਨਦੀਪ ਜੱਜ। ਉਹ ਵੀ ਲੱਗਦਾ ਵੀ ਲਿਬਰਲ ਪਾਰਟੀ ਕੱਢ ਜਾਊਗੇ। ਰੂਬੀ ਸਹੋਤਾ ਇਸ ਵੇਲੇ ਲੀਡ ਕਰ ਰਹੇ ਆ, ਉਹ ਲਗਭਗ 8% ਦੀ ਉਹਨਾਂ ਦੀ ਲੀਡ ਹੈ ਅਮਨਦੀਪ ਜੱਜ ਹੋਣਾ ਤੇ। ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ, ਕੰਜ਼ਰਵੇਟਿਵ ਪਾਰਟੀ ਦੇ ਬੌਬ ਦਸਾਂਝ ਸਿੰਘ, ਤੇ ਉੱਥੇ ਵੀ ਲੱਗ ਰਿਹਾ ਵੀ ਜਿਹੜੇ ਆਪਣੇ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਹੈ ਉਹ ਸੀਟ ਕੱਢ ਜੂਗੇ। ਸੋ ਦੇਖੋ ਵੀ ਜਿੰਨੀਆਂ ਵੀ ਆਪਾਂ ਬਰੈਂਪਟਨ ਹੁਣ ਤੱਕ ਦੀਆਂ ਸੀਟਾਂ ਦੇਖੀਆਂ ਨੇ ਉਹਦੇ ਚ ਸਾਨੂੰ ਲੱਗ ਰਿਹਾ ਵੀ ਲਿਬਰਲ ਪਾਰਟੀ ਜਿਹੜੀ ਹੈਗੀ ਆ ਵੀ ਜਿਹੜੀ ਪੰਜਾਬੀ ਡੋਮੀਨੈਂਟ ਸੀਟਾਂ ਨੇ ਉਹ ਇਦਾਂ ਲੱਗ ਰਿਹਾ ਵੀ ਲਿਬਰਲ ਪਾਰਟੀ ਉੱਥੋਂ ਕੱਢ ਜੂਗੀ। ਤੇ ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦੇ ਅਮਨਦੀਪ ਸੋਢੀ ਤੇ ਕੰਜ਼ਰਵੇਟਿਵ ਪਾਰਟੀ ਦੇ ਤਰਨ ਚਾਹਲ, ਤੇ ਜਿਹੜੀਆਂ ਪੋਲਸ ਦੇ ਹਿਸਾਬ ਨਾਲ ਲਿਬਰਲ ਪਾਰਟੀ ਦੇ ਅਮਨਦੀਪ ਸੋਢੀ ਇਹ ਸੀਟ ਕੱਢਦੇ ਦਿਸ ਰਹੇ। ਠੀਕ ਹੈ। ਸੋ ਇਹ ਕਾਫੀ ਜਿਹੜੇ ਉਹ ਨਾਮ ਜਿਹੜੇ ਤੁਸੀਂ ਜਿਸ ਤਰੀਕੇ ਦੇ ਨਾਲ ਦੱਸ ਰਹੇ ਆ, ਚਲੋ ਵਧੀਆ ਆ, ਚੰਗੀ ਗੱਲ ਆ। ਸੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਸੋ ਸਾਰਿਆਂ ਨੂੰ ਹੀ ਭਾਈ ਜਿਹੜੇ ਵੀ ਕੈਂਡੀਡੇਟ ਆ ਜਿਹੜੀ ਵੀ ਪਾਰਟੀ ਦੇ ਆ, ਅਸੀਂ ਤਾਂ ਉਹਨਾਂ ਨੂੰ ਗੁੱਡ ਵਿਸ਼ ਹੀ ਕਹਿ ਸਕਦੇ ਹਾਂ ਵੀ ਹਾਂ। ਬਾਕੀ ਜਿਤਾਉਣਾ ਉਹ ਹੁਣ ਵੋਟਰਾਂ ਦੇ ਹੱਥ ਦੇ ਵਿੱਚ ਆ। ਵੋਟਰਾਂ ਦਾ ਉਸ ਦਿਨ ਵੋਟ ਪਾਉਣ ਵਾਲੇ ਦਿਨ ਝੁਕਾਅ ਜਿਹੜਾ ਉਹ ਕਿੱਦਾਂ ਰਹਿੰਦਾ ਆ ਉਹ ਦੇਖਣ ਵਾਲੀ ਗੱਲ ਆ। ਅੱਛਾ, ਇੱਥੇ ਜਿੱਦਾਂ ਹੁਣ ਅਮਰੀਕਾ ਦੇ ਵਿੱਚ ਕਈ ਥਾਵਾਂ ਦੇ ਉੱਤੇ ID ਦੀ ਵੀ ਲੋੜ ਨਹੀਂ ਪੈਂਦੀ ਵੋਟ ਪਾਉਣ ਦੇ ਲਈ, ਤੁਹਾਡੇ ਉੱਥੇ ਸਾਰੇ ਜਗ੍ਹਾ ID ਦੀ ਲੋੜ ਆ?
ਜੀ ਆਈਡੀ ਦਿਖਾ ਕੇ ਹੀ ਤੁਹਾਨੂੰ ਜਾਂ ਵੋਟਰ ਕਾਰਡ ਆਉਂਦੇ ਆ ਜਾਂ ਵੋਟਰ ਕਾਰਡ ਲੈ ਜਾਓ ਤੁਸੀਂ ਠੀਕ ਹੈ। ਤੇ ਆਈਡੀ ਲੈ ਜਾਓ, ਨਹੀਂ ਫਿਰ ਜੇ ਤੁਹਾਨੂੰ ਵੋਟਰ ਕਾਰਡ ਨਹੀਂ ਆਇਆ ਤਾਂ ਤੁਸੀਂ ਆਪਣੀ 2 ਆਈਡੀ ਪ੍ਰੂਫ ਲੈ ਕੇ ਜਾਓ ਤੇ ਅੱਛਾ, ਉਹਨੂੰ 2 ਦੇਖ ਆਈਡੀ ਕੇ ਪ੍ਰੂਫ ਲੈ ਕੇ। ਹਾਂਜੀ ਤੇ ਤੁਹਾਨੂੰ ਛੁੱਟੀ ਉਹ ਛੁੱਟੀ ਹੁੰਦੀ ਹੈ ਉਸ ਦਿਨ ਇਲੈਕਸ਼ਨ ਵਾਲੇ ਦਿਨ? ਨਹੀਂ ਛੁੱਟੀ ਨਹੀਂ ਜੀ ਹੁੰਦੀ। ਅੱਛਾ, ਛੁੱਟੀ ਨਹੀਂ ਆ ਤੇ ਹਾਂਜੀ। ਸਮਾਂ ਤੁਹਾਨੂੰ ਦੇ ਦਿੰਦੇ ਆ ਵੀ ਜੇ ਕੰਮ ਤੋਂ ਨਾ ਰਾਤ ਦੇ ਨਿਕਲ 10 ਵਜੇ ਤੱਕ ਤੁਸੀਂ ਵੋਟ ਪਾ ਸਕਦੇ ਹੋ। ਓ ਵਾਓ! ਠੀਕ ਹਾਂਜੀ, ਆ। ਸੋ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਹੈ ਜਿਹੜੇ ਹੂੰ, 28 ਤਰੀਕ ਨੂੰ ਮੈਨੂੰ ਲੱਗਦਾ ਅਗਲਾ ਸੋਮਵਾਰ ਬਣਦਾ। ਅਗਲਾ ਸੋਮਵਾਰ ਹੀ ਹੈ ਜੀ। ਹਾਂਜੀ ਹਾਂ, ਤੇ ਉਹ ਕਾਫੀ ਦੇਰ ਰਾਤ ਤੱਕ ਆਉਂਦੇ ਆ, ਰੁਝਾਨ ਆਉਣੇ ਸ਼ੁਰੂ ਹੋ ਜਾਂਦੇ ਆ ਜਿਵੇਂ-ਜਿਵੇਂ ਕਿਉਂਕਿ ਉਧਰ ਪ੍ਰਿੰਸ ਐਡਵਰਡ ਆਈਲੈਂਡ ਈਸਟ ਆਪਣਾ ਕੋਸਟ ਵਾਲੇ ਪਾਸੇ। ਈਸਟ ਕੋਸਟ ਵਾਲੇ ਪਾਸੇ ਛੇਤੀ ਇਲੈਕਸ਼ਨ ਸ਼ੁਰੂ ਹੋ ਕੇ ਹੂੰ, ਰੁਝਾਨ ਹੂੰ। ਛੇਤੀ ਆਉਣ ਲੱਗ ਪੈਂਦੇ, ਪਰ ਜਿਹੜਾ ਅਸਲੀ ਰਿਜ਼ਲਟ ਆ ਉਹ ਕਾਫੀ ਦੇਰ ਰਾਤ ਤੱਕ ਹੀ ਕਲੀਅਰ ਹੁੰਦਾ। ਹਾਂ, ਉਹ ਓਨਟਾਰੀਓ ਤੋਂ ਸ਼ੁਰੂ ਹੋਣਾ, ਵੱਡੇ ਨੰਬਰ ਤਾਂ ਉਸ ਤੋਂ ਬਾਅਦ 'ਚ ਹੀ ਆ, ਫਿਰ ਜੀ, ਹੌਲੀ-ਹੌਲੀ ਇੱਧਰ ਨੂੰ ਜਿਉਂ-ਜਿਉਂ ਆਪਾਂ ਵੈਸਟ ਵੱਲ ਨੂੰ ਜਾਣਾ ਆ, ਜੀ, ਉੱਧਰ ਤੱਕ ਜਿਹੜਾ ਉਹ ਚੱਲਣਾ। ਸੋ ਇਹਦਾ ਮਤਲਬ ਉਦਣ ਫਿਰ ਸੋਮਵਾਰ ਨੂੰ ਤਿਆਰ ਰਹਿਓ ਜੀ, ਆਪਣੇ ਜਿਹੜੇ ਜੀ। ਸੁਣਨ ਵਾਲੇ ਵੀ ਆ, ਦੇਖਣ ਵਾਲੇ ਵੀ ਆ। ਤੁਹਾਨੂੰ ਕੈਨੇਡਾ ਦੀਆਂ ਇਲੈਕਸ਼ਨਸ ਦੇ ਵੀ ਆਪਾਂ ਨਤੀਜੇ ਦੱਸਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕਰਾਂਗੇ। ਸੋ ਧੰਨਵਾਦ ਗੁਰਜਸਪਾਲ ਸਿੰਘ, ਸਮਾਂ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ ਇਲੈਕਸ਼ਨ ਦੇ ਰਿਜ਼ਲਟ ਤੇ ਇਹ ਪ੍ਰੋਗਰਾਮ ਤੋਂ ਪਹਿਲਾਂ ਵਿਚਾਲੇ ਇੱਕ ਵਾਰੀ ਇਲੈਕਸ਼ਨਸ ਜੀ, ਵਾਲੇ ਦਿਨ ਜਿਹੜੇ ਉਹ ਫਿਰ ਤੁਹਾਡੇ ਜੀ। ਨਾਲ ਮੁਲਾਕਾਤ ਹੋਊਗੀ। ਧੰਨਵਾਦ, ਮਿਹਰਬਾਨੀ, ਸਤਿ ਬਹੁਤ ਸ਼੍ਰੀ ਬਹੁਤ ਅਕਾਲ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਰਾਜ ਕਰਮੀਰ ਸਿੰਘ।